ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM FM ਸਟੇਸ਼ਨ ਨਾਲ ਦੀ ਨਾਲ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ 7 ਤੇ ਦਿਨ ਹੈਗਾ ਬੁੱਧਵਾਰ ਸੌਰੀ ਦਿਨ ਗਾਂ ਦੇ ਗਾਂ ਨਾਲ ਵੱਧਦੇ ਜਾ ਰਹੇ ਆ ਜੀ। ਬਿਲਕੁਲ ਬਿਲਕੁਲ ਪ੍ਰੋਗਰਾਮ ਤੁਹਾਡੇ ਲਈ ਪੇਸ਼ ਆਪਾਂ ਕਰ ਰਹੇ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਦੇ ਨਾਲ ਅੰਤਰਰਾਸ਼ਟਰੀ ਖਬਰਾਂ ਉਸ ਦੇ ਉੱਤੇ ਜਿਹੜੇ ਆਪਾਂ ਝਾਤ ਪਾਵਾਂਗੇ, ਉਸ ਦੇ ਉੱਤੇ ਨਜ਼ਰ ਬਣਾਵਾਂਗੇ ਕੀ ਕੁਛ ਚੱਲ ਰਿਹਾ ਦੁਨੀਆ ਭਰ ਦੇ ਵਿੱਚ। ਤੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜੇ ਮਾੜਾ ਜਿਹਾ ਆਪਾਂ ਸਟਾਕ ਮਾਰਕੀਟ ਤੋਂ, ਕਿਉਂਕਿ ਜਿਹੜੇ 2 ਦਿਨ ਖਤਰੇ ਵਾਲੇ ਇੱਦਾਂ ਲੱਗਦਾ ਸੀਗਾ ਵੀ ਲੰਘੇ ਆ, ਪਰ ਇੱਕ ਵਾਰੀ ਫੇਰ ਜਿਹੜੀ ਸਟਾਕ ਮਾਰਕੀਟ ਆ ਉਸਨੇ ਕਮਬੈਕ ਜਿਹੜਾ ਉਹ ਕੀਤਾ ਆ। ਕੱਲ੍ਹ ਜਦੋਂ ਮਾਰਕੀਟ ਕਲੋਜ਼ ਹੋਈ ਤਾਂ ਤਕਰੀਬਨ 600 ਜਿਹੜੇ ਆ ਪੁਆਇੰਟ ਉਹ ਵਧੀ ਆ ਤੇ ਆਲਰੇਡੀ ਜਿਹੜੀ ਅੱਜ ਆ ਉਹ 300 ਪੁਆਇੰਟ ਹੋਰ ਜਿਹੜੀ ਆ ਉਹ ਵੱਧ ਚੁੱਕੀ ਆ। ਰਾਈਟ ਨਾਓ ਇਸ ਟਾਈਮ ਦੇ ਉੱਤੇ ਜਿਹੜਾ ਲਾਈਵ ਕਵਰੇਜ ਉਹਨਾਂ ਦੀ ਚੱਲ ਰਹੀ ਆ ਮਾਰਕੀਟ ਦੀ, 248.7 ਵੱਧ ਗਈ ਆ। ਨੈਸਡੈਕ ਵੀ ਥੋੜ੍ਹਾ ਜਿਹਾ ਵਧਿਆ ਹੈਗਾ ਤੇ S&P ਇੰਡੈਕਸ ਵੀ 18 ਪੁਆਇੰਟ ਵਧਿਆ ਹੈਗਾ ਜੀ। ਸੋ ਮਾਰਕੀਟ ਦੇ ਵਿੱਚ ਮੁੜ ਕੇ ਦੁਬਾਰਾ ਮਜ਼ਬੂਤੀ, ਸਥਿਰਤਾ ਜਿਹੜੀ ਆ ਆਉਣੀ ਨਜ਼ਰ ਸ਼ੁਰੂ ਹੋਈ ਆ ਜੀ। ਇਸੇ ਤਰ੍ਹਾਂ ਜਾਪਾਨ ਤੇ ਲੰਡਨ ਦੀ ਮਾਰਕੀਟਸ ਵੀ ਜਿਹੜੀਆਂ ਉੱਪਰ ਗਈਆਂ ਹੈਗੀਆਂ। ਹਾਂਗਕਾਂਗ ਦੀ ਥੋੜ੍ਹੀ ਜਿਹੀ ਥੱਲੇ ਆ, ਜਰਮਨ ਦੀ ਵੀ ਥੋੜ੍ਹੀ ਜਿਹੀ ਅਪ ਹੈਗੀ ਆ। ਸੋ ਥੋੜ੍ਹੀ ਜਿਹੀ ਜਿਹੜੀ ਆ ਸਟੇਬਲ ਹੋਣੀ ਜਿਹੜੀ ਸ਼ੁਰੂ ਹੋਈ ਹੈਗੀ ਆ ਜੀ। ਸੋ ਇੱਕ ਜਿਹੜਾ ਖਤਰੇ ਵਾਲੀ ਇੱਕ ਹਿਸਾਬ ਨਾਲ ਜਿਹੜੇ ਲੋਕਾਂ ਨੂੰ ਲੱਗ ਰਿਹਾ ਸੀਗਾ, ਉਹ ਖਤਰਾ ਕਿਤੇ ਜਿਹੜਾ ਆ ਜੇ ਆਪਾਂ ਦੇਖੀਏ ਤਾਂ ਟਲਦਾ ਨਜ਼ਰ ਆ ਰਿਹਾ ਆ। ਪਰ ਕਿਉਂਕਿ ਸਟਾਕ ਮਾਰਕੀਟ ਬਿਲਕੁਲ ਰਿਸਕ ਵਾਲਾ ਕੰਮ ਹੁੰਦਾ ਹੈ ਆਲ ਦਾ ਟਾਈਮ। ਸੋ ਪਤਾ ਨਹੀਂ ਹੁੰਦਾ ਕਦੋਂ ਇਹਨੇ ਤਾਂ ਚਲ ਜਾਣਾ, ਕਦੋਂ ਇਹਨੇ ਠਾਂ ਚਲੇ ਜਾਣਾ। ਸੋ ਸੋਚ ਸਮਝ ਕੇ ਜੇ ਕਿਸੇ ਨੇ ਕੋਈ ਇੱਧਰਲੇ ਪਾਸੇ ਨੂੰ ਆਪਣੇ ਡਾਲਰ ਇਨਵੈਸਟ ਕਰਨੇ ਆ, ਮਿਹਨਤ ਦੀ ਕਮਾਈ ਇੱਧਰਲੇ ਪਾਸੇ ਇਨਵੈਸਟ ਕਰਨੀ ਆ, ਤਾਂ ਸੋਚ ਸਮਝ ਕੇ ਸਾਰਾ ਕੁਛ ਜਾਣਕਾਰੀ ਹੋਣ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਆ ਉਹ ਕੀਤੀ ਜਾਵੇ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਜੇ ਨਜ਼ਰ ਮਾਰੀਏ, ਕੱਲ੍ਹ ਜਿਹੜਾ ਆ ਅੰਤਰਿਕਸ਼ ਦੇ ਕਹਿ ਲਓ ਵੀ ਜਿਹੜਾ ਸਪੇਸ ਦੇ ਵਿੱਚ ਜਾਣਾ ਰਾਕਟਸ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਤੇ ਬਹੁਤ ਹੀ ਇੱਕ ਵੱਡਾ ਜਿਹੜਾ ਸਫਲ ਪ੍ਰੀਖਣ ਕਦਮ ਜਿਹੜਾ ਆ ਸਪੇਸ ਐਕਸ ਜਿਹੜੀ ਇੱਕ ਕੰਪਨੀ ਆ ਉਸ ਦੇ ਦੁਆਰਾ ਕੀਤਾ ਗਿਆ। ਸਪੇਸ ਐਕਸ ਦੇ ਜਿਹੜੇ CEO ਆ ਉਹ ਵੀ ਇਲਨ ਮਸਕ, ਜਿਨ੍ਹਾਂ ਨੇ ਟੈਸਲਾ ਕੰਪਨੀ ਬਣਾਈ ਆ, ਜਿਨ੍ਹਾਂ ਨੇ ਪੇਪਾਲ ਜਿਹੜੀ ਬਣਾਉਣ ਦੇ ਵਿੱਚ ਪਹਿਲੋਂ ਯੋਗਦਾਨ ਪਾਇਆ ਸੀ। ਇਹਨਾਂ ਦੇ ਜਿਹੜੇ ਫੈਲਕਨ 9 ਜਿਹੜੇ ਰਾਕਟਸ ਆ, ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਉਹਨਾਂ ਨੇ ਇੱਕ ਵੱਡਾ ਫੈਲਕਨ ਹੈਵੀ ਰਾਕਟ ਜਿਹੜਾ ਬਣਾਇਆ ਗਿਆ ਤੇ ਇਹ ਰਾਕਟ ਲਾਂਚ ਕੀਤਾ ਗਿਆ। ਮੇਨ ਇਸ ਦੇ ਪਿੱਛੇ ਮਕਸਦ ਹਰਜੋਤ ਸਿੰਘ ਜੀ ਇਹ ਸੀਗਾ, ਇੱਕ ਤਾਂ ਮਾਰਸ ਨੂੰ ਇਹਨਾਂ ਨੇ ਜਿਹੜਾ ਆ ਇੱਕ ਟੈਸਟ ਦੇ ਲਈ ਜਿਹੜਾ ਘੱਲਿਆ, ਤੇ ਨਾਲ ਦੇ ਨਾਲ ਇਹ ਸੀਗਾ ਵੀ ਜਿਹੜੇ ਰਾਕਟ ਵਿਅਰਥ ਜਾਂਦੇ ਨੇ, ਇੱਕ ਵਾਰੀ ਯੂਜ਼ ਹੋ ਜਾਂਦੇ ਨੇ, ਉਸ ਤੋਂ ਬਾਅਦ ਵਿਅਰਥ ਹੋ ਜਾਂਦੇ ਨੇ, ਉਹਨਾਂ ਦਾ ਕੋਈ ਕੰਮ ਨਹੀਂ ਆਉਂਦਾ, ਯੂਜ਼ ਨਹੀਂ ਹੁੰਦੇ। ਇਹ ਪਿਛਲੇ ਲੰਮੇ ਸਮੇਂ ਤੋਂ ਟੈਸਟਿੰਗ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਰਾਕਟ ਨੂੰ ਮੁੜ ਉਪਯੋਗ ਦੇ ਵਿੱਚ ਜਿਹੜਾ ਲਿਆਂਦਾ ਜਾਵੇ। ਸੋ ਜਿੱਦਾਂ ਹੀ ਇਹ ਲਾਂਚ ਹੋਏ, ਜਿੱਦਾਂ ਹੀ ਪਹਿਲੀ ਸਟੇਜ ਜਿਹੜੀ ਨਿਕਲੀ ਨਾਲੋਂ ਜਿਹੜੀ ਉਹਨਾਂ ਟੁੱਟੀ, ਤਾਂ ਉਹ ਜਦੋਂ ਟੁੱਟ ਕੇ ਦੁਬਾਰਾ ਜਿਹੜਾ ਉਹ ਲੈਂਡ ਕਰ ਗਏ ਤੇ ਰੀਯੂਜ਼ੇਬਲ ਜਿਹੜੇ ਰਾਕਟ ਫੈਲਕਨ 9 ਆ ਉਹ ਹੋਏ। ਤੇ ਹਰਜੋਤ ਸਿੰਘ ਜੀ ਨਾਲ ਹੀ ਜਿਹੜੀ ਸਪੇਸ ਐਕਸ ਦੇ ਜਿਹੜੇ CEO ਆ ਟੈਸਲਾ ਨੇ, ਉਹਨਾਂ ਨੇ ਆਪਣੀ ਜਿਹੜੀ ਸੁਪਰ ਕਾਰ ਆ ਉਹ ਵੀ ਅੰਤਰਿਕਸ਼ ਦੇ ਵਿੱਚ ਜਿਹੜੀ ਉਹ ਘੱਲੀ। ਉਸ ਦੇ ਵਿੱਚ ਇੱਕ ਡਮੀ ਐਸਟਰੋਨੌਟ ਜਿਹੜਾ ਬਣਾ ਕੇ ਉਹਨੂੰ ਸਪੇਸ ਸੂਟ ਬਣਾ ਕੇ ਜਿਹੜਾ ਆ ਉਹ ਉਸ ਦੇ ਵਿੱਚ ਛੱਡੀ ਆ ਤੇ ਮਾਰਸ ਦੇ ਵੱਲ ਨੂੰ ਹਰਜੋਤ ਸਿੰਘ ਜੀ ਇਹ ਕਹਿੰਦੇ ਆ ਜਾ ਰਹੀ ਆ ਹੁਣ। ਤੇ ਸਫਲ ਜਿਹੜਾ ਇਹਨਾਂ ਦਾ ਇਹ ਸਕਸੈਸਫੁਲ ਲਾਂਚ ਜਿਹੜਾ ਉਹ ਰਿਹਾ ਆ। ਤੇ ਪਹਿਲਾ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਇਹ ਦਿਖਾਤਾ ਵੀ ਜਿਹੜੀ ਇਹ ਸਪੇਸ ਫਲਾਈਟ ਕੰਪਨੀ, ਜਿਹੜੀ ਪ੍ਰਾਈਵੇਟ ਸਪੇਸ ਫਲਾਈਟ ਕੰਪਨੀ ਆ, ਇਹ ਆਉਣ ਵਾਲੇ ਸਮੇਂ ਦੇ ਲਈ ਜਿਹੜੀ ਇੱਕ ਗੱਲ ਚੱਲਦੀ ਹੁੰਦੀ ਸੀ ਵੀ ਲੋਕਾਂ ਨੂੰ ਘੁਮਾਉਣ ਫਿਰਾਉਣ ਦੇ ਲਈ, ਅੰਤਰਿਕਸ਼ ਦੇ ਵਿੱਚ ਲਿਜਾਣ ਦੇ ਲਈ, ਉਹਦੇ ਵੱਲ ਨੂੰ ਵੀ ਜਿਹੜੀ ਗੱਲ ਇਹ ਤੁਰ ਸਕਦੀ ਆ ਤੇ ਵੱਡੀ ਉਪਲਬਧੀ ਆ। ਤੇ ਕੱਲ੍ਹ ਉਹਨਾਂ ਨੇ ਕਿਹਾ ਵੀ ਅੱਗੇ ਜਦੋਂ ਅਸੀਂ ਆਪਣੇ ਸੈਟੇਲਾਈਟਸ ਜਿਹੜੇ ਘੱਲਣੇ ਹੁੰਦੇ ਸੀਗੇ, ਆਪਾਂ ਨੂੰ ਹੋਰ ਮੁਲਕਾਂ ਦਾ ਸਹਾਰਾ ਲੈਣਾ ਪੈਂਦਾ ਸੀਗਾ, ਚਾਹੇ ਰਸ਼ੀਆ ਵੱਲ ਤੋਂ ਘੱਲਣੇ ਪੈਂਦੇ ਸੀ, ਕਜ਼ਾਕਿਸਤਾਨ, ਚਾਈਨਾ, ਹੋਰ ਜਿਹੜੀਆਂ ਦੇਸ਼ਾਂ ਦਾ ਸਹਾਰਾ ਲੈਣਾ ਪੈਂਦਾ ਸੀ। ਪਰ ਹੁਣ ਆਪਣੇ ਅਮਰੀਕਾ ਦੇ ਵਿੱਚ ਇਹ ਕੈਪੇਬਿਲਿਟੀ ਆਪਣੀ ਬਣ ਚੁੱਕੀ ਆ ਵੀ ਆਪਾਂ ਜਿਹੜੇ ਇੱਥੋਂ ਹੀ ਜਿਹੜੇ ਵੱਡੇ ਸੈਟੇਲਾਈਟ ਹੈਵੀ ਪੇਲੋਡ ਵਾਲੇ ਜਿਹੜੇ ਸੈਟੇਲਾਈਟਸ ਆ ਉਹਨਾਂ ਨੂੰ ਅੰਤਰਿਕਸ਼ ਦੇ ਵਿੱਚ ਆਪਾਂ ਘੱਲ ਸਕਦੇ ਹਾਂ। ਸੋ ਕਾਫੀ ਵੱਡੀ ਉਪਲਬਧੀ ਜਿਹੜੀ ਆ ਕੱਲ੍ਹ ਅੰਤਰਿਕਸ਼ ਦੇ ਲਈ ਜਾਂ ਸਪੇਸ
ਦੇ ਨਾਲ ਜਿਹੜੇ ਵੀ ਜੁੜੇ ਹੋਏ ਆ, ਜਿਨ੍ਹਾਂ ਨੂੰ ਵੀ ਇਸ ਦੇ ਨਾਲ ਥੋੜੀ ਬਹੁਤੀ ਵੀ ਦਿਲਚਸਪੀ ਆ, ਉਹ ਕਾਫੀ ਖੁਸ਼ ਜਿਹੜੇ ਉਹ ਨਜ਼ਰ ਆਏ ਜੀ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਚਾਹੁੰਦੇ ਆ ਵੀ ਇੱਕ ਮਿਲਟਰੀ ਦੀ ਬਹੁਤ ਹੀ ਵੱਡੀ ਤੇ ਸ਼ਾਈਨਿੰਗ ਜਿੱਦਾਂ ਪਰੇਡ USA ਦੇ ਵਿੱਚ ਹੋਵੇ। ਪਿਛਲੇ ਸਾਲ ਜਦੋਂ ਪ੍ਰੈਜ਼ੀਡੈਂਟ ਟਰੰਪ ਫਰਾਂਸ ਦੇ ਵਿੱਚ ਗਏ ਸੀ, ਉਹਨਾਂ ਨੇ ਉੱਥੇ ਫਰਾਂਸ ਦੇ ਵਿੱਚ ਇੱਕ ਬੈਸਟਿਲ ਡੇ ਪਰੇਡ ਕਰਕੇ ਮਨਾਈ ਜਾਂਦੀ ਹੈਗੀ ਆ, ਉਹ ਪਰੇਡ ਉਹਨਾਂ ਨੇ ਦੇਖੀ ਸੀ ਤੇ ਉਹ ਤੋਂ ਉਹ ਕਾਫੀ ਪ੍ਰਭਾਵਿਤ ਹੋਏ ਤੇ ਉਹ ਤੋਂ ਬਾਅਦ ਉਹਨਾਂ ਨੇ ਹੁਣ ਆਪਣੇ ਜਿਹੜੀ ਪੈਂਟਾਗਨ ਦੇ ਵਿੱਚ ਜਿਹੜੇ ਆਫੀਸ਼ੀਅਲਸ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਮੈਂ ਚਾਹੁੰਦਾ ਵੀ USA ਦੇ ਵਿੱਚ ਵੀ ਉੱਦਾਂ ਦੀ ਇੱਕ ਜਿਹੜੀ ਪਰੇਡ ਹੋਵੇ। ਤੇ ਪਹਿਲੀ ਵਾਰੀ ਨਹੀਂ, ਪਹਿਲਾਂ ਵੀ ਜਦੋਂ ਗੋਲਫ ਵਾਰ ਹੋਇਆ ਸੀ 1991 ਦੇ ਵਿੱਚ, ਉਦੋਂ ਉਹ ਤੋਂ ਬਾਅਦ ਜਿਹੜੀ ਇੱਕ ਵਾਸ਼ਿੰਗਟਨ ਦੇ ਵਿੱਚ ਜਿਹੜੀ ਪਰੇਡ ਕੱਢੀ ਗਈ ਸੀਗੀ, ਜਿਹਦੇ ਵਿੱਚ 8 ਲੱਖ ਤੋਂ ਵੱਧ ਲੋਕਾਂ ਨੇ ਜਿਹੜਾ ਹਿੱਸਾ ਲਿਆ ਸੀ। ਇਸੇ ਤਰ੍ਹਾਂ ਨਿਊਯਾਰਕ ਸਿਟੀ ਦੇ ਵਿੱਚ ਵੀ ਹੋਈ ਸੀ ਤੇ ਹੈਰੀ ਟਰੂਮੈਨ ਤੇ ਜੌਨ ਐਫ ਕੈਨੇਡੀ ਜਿਹੜੇ ਹੈਗੇ ਪ੍ਰੈਜ਼ੀਡੈਂਟ ਰਹੇ ਆਪਣੇ, ਉਹਨਾਂ ਦੇ ਟਾਈਮ ਦੇ ਉੱਤੇ ਵੀ ਜਿਹੜੀਆਂ ਪਰੇਡਸ ਹੋਈਆਂ ਸੀਗੀਆਂ। ਤੇ ਕਿਉਂਕਿ ਸਾਰਿਆਂ ਨੂੰ ਪਤਾ ਵੀ ਨਾਰਥ ਕੋਰੀਆ ਨੇ ਪਿੱਛੇ ਜਿਹਾ ਪਰੇਡ ਕੀਤੀ ਸੀ, ਆਪਣੀ ਪੂਰੀ ਮਿਲਟਰੀ ਦੀ ਸ਼ੋਅ ਕੀਤਾ ਸੀ, ਹੁਣ ਆਉਣ ਵਾਲੇ ਸਮੇਂ 'ਚ ਵੀ ਉਹ ਕਰਨ ਜਾ ਰਿਹਾ ਆ। ਸੋ ਲੱਗਦਾ ਹੈ ਵੀ ਕਿਤੇ ਨਾ ਕਿਤੇ ਵੀ ਪ੍ਰੈਜ਼ੀਡੈਂਟ ਟਰੰਪ ਉਹਨੂੰ ਥੋੜਾ ਜਵਾਬ ਦੇਣਾ ਚਾਹੁੰਦੇ ਆ ਵੀ ਹਾਂ ਅਸੀਂ ਵੀ ਇੱਦਾਂ ਦੀ ਜਿਹੜੀ ਪਰੇਡ ਆ ਉਹ ਕਰ ਸਕਦੇ ਹੈਗੇ ਆ। ਬਿਲਕੁਲ ਜੀ, ਕਾਫੀ ਮਨੀ ਜਿਹੜੀ ਇਸ ਦੇ ਉੱਤੇ ਵੇਸਟ ਕੀਤੀ ਜਾਊਗੀ। ਜਿਹੜੇ ਫਾਰਮਰ ਆਰਮੀ ਜਨਰਲ ਰਹਿ ਚੁੱਕੇ ਨੇ, ਪੌਲ ਈਟਨ, ਉਹਨਾਂ ਨੇ ਕਿਹਾ ਵੀ ਜਿਹੜੇ ਰਾਸ਼ਟਰਪਤੀ ਆ, ਜਿਹੜੀ ਮਿਲਟਰੀ ਆ, ਉਹ ਡੋਨਲਡ ਟਰੰਪ ਦੇ ਇਸ ਤਰੀਕੇ ਦੇ ਨਾਲ ਵਰਤਣ ਲਈ ਨਹੀਂ ਆ। ਤੇ ਨਾਲ ਇੱਕ ਜਿਹੜੀ ਇੱਕ ਰਹੀ ਆ ਇੱਥੇ ਮਰਿਆਦਾ ਜਿਹੜੀ ਇਸ ਪਰੇਡਸ ਦੇ ਲਈ ਰਹੀ ਆ, ਜਦੋਂ ਅਮਰੀਕਾ ਕਿਸੇ ਜੰਗ ਦੇ ਵਿੱਚ ਜੇਤੂ ਬਣ ਕੇ ਜਦੋਂ ਆਉਂਦਾ ਆ ਤਾਂ ਉਦੋਂ ਇਹ ਜਿਹੜੀ ਇਦਾਂ ਦੀ ਪਰੇਡ ਕੀਤੀ ਜਾਂਦੀ ਹੈ। ਪਰੇਡਸ ਹੁੰਦੀਆਂ ਰਹੀਆਂ, ਇਹ ਨਹੀਂ ਆ ਵੀ ਕਦੀ ਪਰੇਡ ਨਹੀਂ ਹੋਈ, ਪਰ ਉਦੋਂ ਹੀ ਜਦੋਂ ਕੋਈ ਜੰਗ ਜਿੱਤ ਕੇ ਜਿਹੜੇ ਵਾਪਸ ਆਉਂਦੇ ਆ। ਅਜੇ ਇਰਾਕ ਦੇ ਵਿੱਚ ਵੀ ਲੱਗੇ ਨੇ, ਸੀਰੀਆ ਵਾਲੇ ਪਾਸੇ ਵੀ ਉੱਥੇ ਨੇ, ਅਫਗਾਨਿਸਤਾਨ ਦੇ ਵਿੱਚ ਵੀ ਆ, ਕਿਸੇ ਪਾਸੋਂ ਵੀ ਅਜੇ ਕੋਈ ਕਹਿ ਲਓ ਵੀ ਜਿੱਤ ਕੇ ਅਜੇ ਵਾਪਸ ਨਹੀਂ ਆਏ। ਇਸ ਕਰਕੇ ਕਹਿੰਦੇ ਜਿਹੜੀ ਪਰੇਡ ਆ ਉਹਦਾ ਕੋਈ ਤੁੱਕ ਨਹੀਂ ਬਣਦਾ। ਪਰ ਆਲਰੇਡੀ ਜਿਹੜੀ ਜਿੱਦਾਂ ਤੁਸੀਂ ਦੱਸਿਆ ਵੀ ਪੈਂਟਾਗਨ ਨੂੰ ਉਹਨਾਂ ਨੇ ਜਿਹੜਾ ਆ ਉਹ ਆਖ ਦਿੱਤਾ ਆ ਤੇ ਪੈਂਟਾਗਨ ਨੇ ਜਿਹੜੀਆਂ ਇਸ ਚੀਜ਼ ਦੇ ਲਈ ਤਿਆਰੀਆਂ ਉੱਦਾਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ, ਬਸ ਕਿਉਂਕਿ ਦੂਜੇ ਦੀ ਚੀਜ਼ ਸੋਹਣੀ ਲੱਗੀ ਹੈ ਇਸ ਲਈ ਆਪਾਂ ਵੀ ਜਿਹੜੀ ਉਹ ਚੀਜ਼ ਕਰਨੀ ਆ, ਬਗੈਰ ਜਿਹੜੇ ਆ ਕਿਸੇ ਚੀਜ਼ ਨੂੰ ਜਿਹੜੇ ਸੋਚਦੇ ਹੋਏ। ਤਕਰੀਬਨ $17 ਮਿਲੀਅਨ ਤੋਂ ਵੱਧ ਦਾ ਖਰਚਾ ਜਿਹੜਾ ਇਸ ਪਰੇਡ ਦੇ ਉੱਤੇ ਜਿਹੜੇ ਆਉਣ ਦੇ ਅਨੁਮਾਨ ਜਿਹੜੇ ਉਹ ਲਾਏ ਜਾ ਰਹੇ ਆ। ਤੇ ਨਹੀਂ ਮਾਫੀ ਚਾਹੁੰਦਾ, 24 ਮਿਲੀਅਨ ਜਿਹੜੇ ਆ ਇਸ ਦੇ ਉੱਤੇ ਜਿਹੜਾ ਖਰਚਾ ਜਿਹੜਾ ਆਵੇਗਾ ਜੇ ਮਿਲਟਰੀ ਪਰੇਡ ਜਿਹੜੀ ਰਾਸ਼ਟਰਪਤੀ ਟਰੰਪ ਕਰਾਉਣਾ ਚਾਹੁੰਦੇ ਨੇ। ਇਸ ਤੋਂ ਪਹਿਲਾਂ ਪਤਾ ਨਹੀਂ ਲਾਸਟ ਟਾਈਮ ਕਦੋਂ ਜਿਹੜੀ ਇਦਾਂ ਦੀ ਕੋਈ ਵੱਡੀ ਮਿਲਟਰੀ ਪਰੇਡ ਜਿਹੜੀ ਆ ਅਮਰੀਕਾ ਨੇ ਜਿਹੜੀ ਉਹ ਕੀਤੀ ਹੋਵੇ, ਪਰ ਦੇਖਦੇ ਹਾਂ। ਪਰ ਹੁਣ ਜਿੱਦਾਂ ਇਹਨਾਂ ਨੇ ਕਹਿ ਹੀ ਦਿੱਤਾ ਵੀ ਕਰਾਉਣੀ ਆ ਤੇ ਕਰਾਉਣੀ ਆ ਜੀ, ਹੁਣ ਜਿੱਦ ਜਿਹੜੀ ਉਹਨਾਂ ਨੇ ਫੜ ਲਈ ਸੀਗੀ ਕਿਉਂਕਿ ਉਹਨਾਂ ਨੂੰ ਉਹ ਚੀਜ਼ ਜਿਹੜੀ ਉਹ ਸੋਹਣੀ ਲੱਗੀ ਸੀਗੀ। ਕਰਦੇ ਨੇ ਬਹੁਤ ਮੁਲਕ ਜਿਹੜੇ ਉਹ ਕਰਦੇ ਰਹਿੰਦੇ ਨੇ, ਪਰ ਜਿੱਦਾਂ ਦੱਸਿਆ ਵੀ ਇੱਥੇ ਜਿਹੜੇ ਫਾਰਮਰ ਜਿਹੜੇ US ਦੇ ਆਰਮੀ ਜਨਰਲ ਆ ਉਹਨਾਂ ਨੇ ਵੀ ਇੱਕ ਹਿਸਾਬ ਦੇ ਨਾਲ ਹਮਾਇਤ ਨਹੀਂ ਇਸ ਚੀਜ਼ ਦੇ ਪਿੱਛੇ ਰੱਖੀ। ਤੇ ਬਾਕੀ ਜਿੱਦਾਂ ਦੀ ਇੱਕ ਕਹਿ ਲਓ ਵੀ ਮਰਿਆਦਾ ਚੱਲਦੀ ਆ ਰਹੀ ਆ, ਪੁਰਾਣੀ ਚੀਜ਼ ਜਿਹੜੀ ਚੱਲਦੀ ਆ ਰਹੀ ਉਸ ਤੋਂ ਥੋੜ੍ਹੀ ਜਿਹੀ ਜਿਹੜੀ ਉਲਟ ਚੀਜ਼ ਜਿਹੜੀ ਉਹ ਕਰਨ ਜਾ ਰਹੇ ਆ। ਮਿਲਟਰੀ ਦੀ ਪਰੇਡ ਦੇ ਨਾਲ ਜਵਾਬ ਦੇਣਾ ਕੋਈ ਇਸ ਹਿਸਾਬ ਨਾਲ ਤੁੱਕ ਨਹੀਂ ਬਣਦਾ, ਜਦਕਿ ਸਾਰੀ ਦੁਨੀਆ ਨੂੰ ਪਤਾ ਵੀ ਅਮਰੀਕਾ ਦੀ ਜਿਹੜੀ ਫੌਜ ਆ, ਉਹਨਾਂ ਦੀ ਜਿਹੜੀ ਕੈਪੇਬਿਲਿਟੀ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਸ ਟਾਈਮ ਵਿਸ਼ਵ ਦੇ ਵਿੱਚ ਸਭ ਤੋਂ ਅੱਵਲ ਨੰਬਰ ਦੇ ਉੱਤੇ ਆ। ਕਈ ਮੁਲਕਾਂ ਦੀ GDP ਤੋਂ ਉੱਤੇ ਦਾ ਜਿਹੜਾ ਬਜਟ ਆ ਕੱਲਾ ਜਿਹੜਾ ਅਮਰੀਕਾ ਦੀ ਮਿਲਟਰੀ ਦਾ ਹੀ ਜਿਹੜਾ ਹਰ ਸਾਲ ਹੁੰਦਾ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਾਂਗਰੈਸ਼ਨਲ ਲੀਡਰਸ ਹੈਗੇ ਆ ਉਹ ਕਹਿੰਦੇ ਆਲਮੋਸਟ ਉਹਨਾਂ ਦੀ ਡੀਲ ਬਣ ਗਈ ਹੈਗੀ ਆ ਵੀ ਜਿਹੜੀ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜੀ ਸਪੈਂਡਿੰਗ ਹੋਣੀ ਹੈਗੀ ਆ। ਇਹ ਲੇਟੈਸਟ ਖਬਰ ਆ ਰਹੀ ਹੈਗੀ ਆ। ਈਵਨ ਦੋ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਕਹਿੰਦੇ ਆ ਵੀ ਮੈਂ ਤਾਂ ਰੈਡੀ ਆ, ਗਵਰਨਮੈਂਟ ਜੇ ਸ਼ਟਡਾਊਨ ਹੋਊਗੀ, ਜੇ ਇਹ ਸਿਕਿਉਰਿਟੀ ਦੇ ਉੱਤੇ ਨਹੀਂ ਕੰਮ ਕਰਨਾ ਚਾਹੁੰਦੇ, ਪਰ ਲਗਭਗ ਕਹਿੰਦੇ ਵੀ ਜਿਹੜੀ ਡੀਲ ਆ ਇਹ ਡੈਮੋਕ੍ਰੇਟ ਤੇ ਰਿਪਬਲਿਕਨਾਂ ਦੇ ਵਿੱਚ ਰੀਚ ਹੋ ਗਈ ਹੈਗੀ ਆ। ਕਿੰਨਾ ਕੁ ਪੈਸਾ ਮਿਲਟਰੀ ਤੇ ਸਪੈਂਡ ਕਰਨਾ, ਕਿੰਨਾ ਕੁ ਪੈਸਾ ਜਿਹੜਾ ਡੋਮੈਸਟਿਕ ਜਿਹੜੇ ਜਿੰਨੇ ਵੀ ਪ੍ਰੋਜੈਕਟ ਹੈਗੇ ਉਹਨਾਂ ਦੇ ਉੱਤੇ ਸਪੈਂਡ ਕਰਨਾ, ਇਹਦੇ ਉੱਤੇ ਡੀਲ ਆਲਮੋਸਟ ਹੋ ਗਈ ਹੈਗੀ ਆ। ਇਹਦੇ ਵਿੱਚ ਜਿੱਦਾਂ ਡਿਜ਼ਾਸਟਰ ਰਿਲੀਫ ਫੰਡ ਵੀ ਜਿਹੜੇ ਇਨਕਲੂਡ ਕੀਤੇ ਗਏ ਹੈਗੇ ਆ, ਉਹ ਏਰੀਆ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਬਹੁਤ ਵੱਡੇ ਜਿਹੜੇ ਤੂਫਾਨ ਤੇ ਵਾਈਲਡ ਫਾਇਰ ਜਿਹੜੀਆਂ ਹੋਈਆਂ ਸੀ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਤੇ ਹਰੀਕੇਨਸ, ਟੈਕਸਸ, ਲੂਜ਼ੀਆਨਾ ਜਿਹੜੇ ਉੱਧਰ ਆਏ ਸੀ। ਤੇ ਪਰ ਨੈਂਸੀ ਪੈਲੋਸੀ
ਕਹਿੰਦੀ ਆ ਵੀ ਇਸ ਬਜਟ ਡੀਲ ਦੇ ਵਿੱਚ ਸਾਨੂੰ ਜਿਹੜੀ ਆ ਈਵਨ ਦੋ ਡਾਕਾ ਵਾਲੇ ਜਿਹੜੇ ਸਟੂਡੈਂਟਸ ਹੈਗੇ ਆ, ਡਾਕਾ ਵਾਲੇ ਲੋਕ ਆ, ਉਹਨਾਂ ਨੂੰ ਨਹੀਂ ਇਨਕਲੂਡ ਕੀਤਾ ਗਿਆ, ਪਰ ਇਹਦੇ ਵਿੱਚ ਡਿਬੇਟ ਹੋਣੀ ਚਾਹੀਦੀ ਆ। ਸੋ ਲੱਗਦਾ ਹੈ ਡੈਮੋਕ੍ਰੇਟ ਵੀ ਇੱਕ ਇਸ਼ੂ ਹੀ ਬਣਾਉਣਾ ਚਾਹੁੰਦੇ ਆ ਤੇ ਉਹ ਵਿਚਾਰੇ ਉਹ ਇਦਾਂ ਹੀ ਲਮਕਦੇ ਰਹਿਣਗੇ। ਜਿੱਦਾਂ ਬਾਕੀ ਜਿਹੜੇ ਦੋਨੋਂ ਪਾਸੇ ਵਾਲੇ ਕਹਿੰਦੇ ਆ, ਉਹ ਕਹਿੰਦੇ ਕੰਧ ਬਣਾਓ, ਇਹ ਕਹਿੰਦੇ ਜੀ ਇਹਨਾਂ ਨੂੰ ਇਮੀਗ੍ਰੇਸ਼ਨ ਦਾ ਜਿਹੜਾ ਸਟੇਟਸ ਦਿਓ। ਸੋ ਦੇਖਦੇ ਆ ਕੀ ਬਣਦਾ ਆ। ਬਾਕੀ ਜੇ ਡੀਲ ਹੋ ਜਾਂਦੀ ਆ ਤਾਂ ਚੰਗੀ ਗੱਲ ਆ। ਕਿਹੜੀਆਂ ਗੱਲਾਂ ਇਸ ਦੇ ਵਿੱਚ ਬਾਅਦ ਦੇ ਵਿੱਚ ਕਹਿ ਲਓ ਵੀ ਫਾਈਨਲਾਈਜ਼ ਹੁੰਦੀਆਂ, ਇਹ ਜਿਹੜੀ ਆ ਦੇਖਣ ਵਾਲੀ ਗੱਲ ਰਹੇਗੀ। ਜਿੱਦਾਂ ਤੁਸੀਂ ਦੱਸਿਆ ਵੀ ਨੈਂਸੀ ਪਲੋਸੀ ਨੇ ਅਪੋਜ਼ ਜਿਹੜੇ ਹਿਸਾਬ ਨਾਲ ਕੀਤਾ ਆ, ਉਹਨਾਂ ਨੇ ਇੱਥੋਂ ਤੱਕ ਵੀ ਆਖਿਆ ਵੀ ਜੇ ਡਰੀਮਰ ਦਾ ਪੈਕਟ ਇਸ ਦੇ ਵਿੱਚ ਨਹੀਂ ਹੁੰਦਾ ਤਾਂ ਉਹ ਇਸ ਚੀਜ਼ ਦੇ ਅਪੋਜ਼ ਜਿਹੜਾ ਆ ਉਹ ਕਰਨਗੇ। ਤੇ ਸੋ ਇਹਦੇ ਵਿੱਚ ਜਿਹੜੇ ਆ ਕਹਿੰਦੇ ਬਿਲੀਅਨਸ ਆਫ ਡਾਲਰ ਜਿਹੜੇ ਆ ਓਪੀਓਇਡ ਨੂੰ ਫਾਈਟ ਕਰਨ ਦੇ ਲਈ ਵੀ ਇਨਕਲੂਡ ਕੀਤੇ ਗਏ ਆ, ਜੋ ਕਿ ਵਧੀਆ ਗੱਲ ਆ, ਕਿਉਂਕਿ ਬਹੁਤ ਕਈ ਸਟੇਟਾਂ ਦੇ ਵਿੱਚ ਤਾਂ ਇੱਕ ਤਰ੍ਹਾਂ ਨਾਲ ਇਹ ਪੂਰੀ ਬਿਮਾਰੀ ਕਹਿ ਲਓ ਫੈਲੀ ਹੋਈ ਹੈਗੀ ਆ, ਤੇ ਕਾਫੀ ਮਨੀ ਜਿਹੜਾ NIH ਤੇ ਸਪੈਂਡ ਹੋਊਗਾ। ਜੀ ਅਗਲੀ ਜਿਹੜੀ ਤੁਸੀਂ ਡਿਜ਼ਾਸਟਰ ਰਿਲੀਫ ਦੀ ਗੱਲ ਕੀਤੀ ਸੀ, ਇਸ ਸਾਲ ਜਿਹੜੀ ਪਿਛਲੇ ਸਾਲ ਦੇ ਵਿੱਚ ਫੈਮਾ ਦੀ ਕਾਰਜਕਾਰੀ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਸਵਾਲ ਉਠਾਏ। ਜਦੋਂ ਪੋਰਟੋਰੀਕੋ ਦੇ ਵਿੱਚ ਆਪਾਂ ਦੇਖਿਆ ਵੀ ਹਰੀਕੇਨ ਮਰੀਆ ਆਇਆ, ਉਸ ਦੇ ਕਰਕੇ ਪੂਰੇ ਦਾ ਪੂਰਾ ਹੀ ਜਿਹੜਾ ਉਹ ਟਾਪੂ ਆ ਤਹਿਸ ਨਹਿਸ ਇੱਕ ਹਿਸਾਬ ਦੇ ਨਾਲ ਹੋ ਚੁੱਕਾ ਸੀ। ਕੁਛ ਕੁ ਜਿਹੜੇ ਆ 2-3 ਇੰਪਲੋਈ ਵਾਲੀ ਕੰਪਨੀ ਨੂੰ ਇਲੈਕਟ੍ਰੀਕਲ ਜਿਹੜਾ ਉੱਥੇ ਦਾ ਗ੍ਰਿਡ ਆ ਉਸ ਨੂੰ ਦੁਬਾਰਾ ਠੀਕ ਕਰਨ ਦਾ ਜਿਹੜਾ ਉਹਨੂੰ ਕੰਟਰੈਕਟ ਮਿਲ ਗਿਆ ਸੀ। ਉਦੋਂ ਲੋਕਾਂ ਨੇ ਬਹੁਤ ਆਈਬ੍ਰੋਜ਼ ਰੇਜ਼ ਕੀਤੇ ਵੀ ਇਹ ਕੀ ਜਿਹੜਾ ਇੱਦਾਂ ਕਿੱਦਾਂ ਉਹਨਾਂ ਨੂੰ ਮਿਲ ਗਿਆ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਹੋਰ ਨਵੀਂ ਜਿਹੜੀ ਖਬਰ ਆਈ ਆ, ਅਟਲਾਂਟਾ ਦੀ ਇੱਕ ਜਿਹੜੀ ਕੰਪਨੀ ਚਲਾਉਣ ਵਾਲੀ ਬੀਬੀ ਆ, ਉਸ ਨੂੰ ਕੰਟਰੈਕਟ ਮਿਲਿਆ ਸੀ $156 ਮਿਲੀਅਨ ਦਾ, ਜਿਸ ਦੇ ਵਿੱਚ ਉਸ ਨੂੰ ਇਹ ਕਿਹਾ ਗਿਆ ਸੀਗਾ ਵੀ ਉਸਨੇ 30 ਮਿਲੀਅਨ ਲੋਕਾਂ ਨੂੰ ਰੈਡੀ ਟੂ ਈਟ ਜਿਹੜੀਆਂ ਮੀਲਜ਼ ਆ, ਹੌਟ ਮੀਲਜ਼ ਆ ਜਿਹੜੀਆਂ ਉਹ ਪ੍ਰੋਵਾਈਡ ਕਰਨੀਆਂ। ਪਰ ਉਸ ਬੀਬੀ ਨੇ ਉਸ ਕੰਟਰੈਕਟ ਦੇ ਤਹਿਤ ਮਹਿਜ 50,000 ਲੋਕਾਂ ਤੱਕ ਹੀ ਜਿਹੜੇ ਆ ਉਹ ਰੋਟੀ ਰਾਸ਼ਨ ਇੱਕ ਹਿਸਾਬ ਦੇ ਨਾਲ ਪਹੁੰਚਾਇਆ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਬਹੁਤ ਵੱਡੀ ਜਿਹੜੀ ਕਹਿ ਲਓ ਵੀ ਵਿਰੋਧ ਦਾ ਸਾਹਮਣਾ ਜਿਹੜਾ ਫੈਮਾ ਨੂੰ ਵੀ ਜਿਹੜਾ ਉਹ ਕਰਨਾ ਪੈ ਰਿਹਾ। ਟਿਫਨੀ ਬਰਾਊਨ ਨਾਂ ਦੀ ਜਿਹੜੀ ਇਸ ਬੀਬੀ ਨੂੰ ਦਿੱਤਾ। ਸਭ ਤੋਂ ਵੱਡਾ ਸਵਾਲ ਸੀਗਾ ਵੀ ਜਦੋਂ ਕੰਟਰੈਕਟ ਦੇ ਰਹੇ ਸੀ, ਪਤਾ ਨਹੀਂ ਇਹਨਾਂ ਨੇ ਦੇਖਿਆ ਨਹੀਂ ਜਾਂ ਕੀ ਉਹਨਾਂ ਨੇ ਫੇਵਰਿਟਿਜ਼ਮ ਕੀਤਾ ਜਾਂ ਕੀ ਕੀਤਾ। ਉਹ ਬੀਬੀ ਉਸ ਕੰਪਨੀ ਦੀ ਓਨਰ ਤੇ ਕੱਲੀ ਇੰਪਲੋਈ ਸੀਗੀ, ਜਿਸ ਨੂੰ ਇਹ ਜਿਹੜਾ ਕੰਟਰੈਕਟ $156 ਮਿਲੀਅਨ ਦਾ ਜਿਹੜਾ ਆ ਉਹਨਾਂ ਨੇ ਜਿਹੜਾ ਉਹ ਦੇ ਦਿੱਤਾ ਸੀਗਾ। ਟ੍ਰਿਬਿਊਟ ਕੰਟਰੈਕਟਿੰਗ LLC ਜਿਹੜੀ ਉਸਨੇ ਬਣਾਈ ਹੋਈ ਸੀ। ਤੇ ਜਦ ਉਦੋਂ ਉਹਨਾਂ ਨੂੰ ਪਤਾ ਲੱਗਾ, ਬਾਅਦ ਦੇ ਵਿੱਚ ਉਹਨਾਂ ਨੇ ਕੰਟਰੈਕਟ ਦਾ ਉਦੋਂ ਜਿਹੜਾ ਖਾਰਜ ਕਰ ਦਿੱਤਾ। ਪਰ ਇਹਦੇ ਕਰਕੇ ਲੋਕ ਜਿਹੜੇ ਖਾਸੇ ਜਿਹੜੇ ਉੱਥੇ ਖੱਜਲ ਖੁਆਰ ਹੋਏ, ਕਿਉਂਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਜ਼ਰੂਰਤ ਹੁੰਦੀ ਹੈ ਰੋਟੀ ਕੱਪੜਾ ਮਕਾਨ ਦੀ, ਜਿਹੜੇ ਲੋਕ ਪ੍ਰਭਾਵਿਤ ਹੋਏ ਹੁੰਦੇ ਆ, ਜਿਨ੍ਹਾਂ ਦਾ ਇਹ ਸਾਰਾ ਕੁਝ ਜਿਹੜਾ ਉਦੋਂ ਤਹਿਸ ਨਹਿਸ ਜਿਹੜਾ ਹੋ ਚੁੱਕਾ ਸੀਗਾ। ਤੇ ਹੁਣ ਲੋਕ ਫੈਮਾ ਦੇ ਉੱਤੇ ਕਾਫੀ ਜਿਹੜੇ ਸਵਾਲ ਜਿਹੜੇ ਉਠਾ ਰਹੇ ਨੇ। ਤੇ ਇਹ ਕਿਸ ਤਰੀਕੇ ਦੇ ਨਾਲ ਰੈਡੀ ਟੂ ਈਟ ਮੀਲਜ਼ ਵਾਲਾ ਜਿਹੜੀ ਇੱਕ ਹਿਸਾਬ ਦੇ ਨਾਲ ਇਹ ਖਰਾਬੀ ਜਿਹੜੀ ਆ ਉਹ ਹੋਈ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ 올림픽ਸ ਵਿੰਟਰ 올림픽ਸ ਹੋਣ ਜਾ ਰਹੀਆਂ ਆ, ਉਹਦੇ ਵਿੱਚ ਨਾਰਥ ਕੋਰੀਆ ਵੱਲੋਂ ਜਿਹੜੇ ਕਿਮ ਜੋਂਗ ਉਨਸ ਆ, ਉਹਨਾਂ ਦੀ ਜਿਹੜੀ ਸਿਸਟਰ ਆ, ਉਹਨਾਂ ਦੀ ਜਿਹੜੀ ਭੈਣ ਆ ਕਿਮ ਜੋ ਜਵਾਂਗ, ਉਹ ਕਹਿੰਦੇ ਵੀ ਵਿੰਟਰ 올림픽 ਦੀ ਓਪਨਿੰਗ ਸੈਰੇਮਨੀ ਦੇ ਵਿੱਚ ਹਿੱਸਾ ਲਏਗੀ। ਤੇ ਸਾਊਥ ਕੋਰੀਆ ਦੇ ਵਿੱਚ ਉਹ ਕਹਿੰਦੇ ਵੀ ਪਹਿਲੀ ਵਾਰੀ ਜਾ ਰਹੀ ਹੈਗੀ ਆ। ਕਿਮ ਜੋਂਗ ਉਨ ਨੇ ਜਿਹੜੀ ਆਪਣੀ ਭੈਣ ਹੈਗੀ ਆ, ਇਹਨੂੰ ਹੁਣ ਨੋਮੀਨੇਟ ਕੀਤਾ ਹੈਗਾ ਆ ਵਿੰਟਰ 올림픽ਸ ਦੇ ਵਿੱਚ ਹਿੱਸਾ ਲੈਣ ਦੇ ਲਈ। ਤੇ ਉਹ ਜਿਹੜੀ ਉੱਥੇ ਦੀ ਪੋਲੀਟੀਕਲ ਵਿੰਗ ਹੈਗੀ ਆ, ਉਹਦੀ ਕਾਫੀ ਹਾਈਐਸਟ ਪੋਸਟ ਦੇ ਉੱਤੇ ਹੈਗੀ ਆ। ਤੇ ਕਹਿੰਦੇ ਵੀ ਇੰਨੀ ਜਿਹੜਾ ਹਾਈ ਲੈਵਲ ਦੇ ਇੱਕ ਆਫੀਸ਼ੀਅਲ ਵੱਲੋਂ ਨਾਰਥ ਕੋਰੀਆ ਵੱਲੋਂ ਸਾਊਥ ਕੋਰੀਆ ਨੂੰ ਜਾਣਾ, ਤੇ ਉਹ ਵੀ ਸਪੋਰਟਸ ਦੇ ਵਿੱਚ ਜਿਹੜੀ ਈਵੈਂਟ ਹੋਣੀ ਹੈ ਉਹ 'ਚ ਹਿੱਸਾ ਲੈਣਾ, ਵੀ ਇੱਕ ਤਰ੍ਹਾਂ ਨਾਲ ਇੱਕ ਇਹ ਪੀਸ ਵੱਲ ਜਾਣ ਵਾਲਾ ਜਿਹੜਾ ਇੱਕ ਤਰ੍ਹਾਂ ਨਾਲ ਇੰਡੀਕੇਸ਼ਨ ਹੈਗੀ ਆ। ਜੀ ਚਲੋ ਚੰਗੀ ਗੱਲ ਆ, ਦੁਨੀਆ ਦੇ ਉੱਤੇ ਜਿਹੜੀ ਆ ਉਹ ਗੱਲ ਜਿਹੜੀ ਉਹ ਜ਼ਰੂਰ ਬਣੇ, ਸ਼ਾਂਤੀ ਜਿਹੜੀ ਉਹ ਆਵੇ। ਨਹੀਂ ਤਾਂ ਆਪਾਂ ਦੇਖਿਆ ਵੀ ਲੋਕਾਂ ਦੇ ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਜਿਹੜੇ ਆ ਉਹ ਹੋ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੱਸ ਰਹੀ ਹੈ, ਨਿਊਯਾਰਕ ਦੇ ਵਿੱਚ ਇੱਕ 11 ਸਾਲਾਂ ਦਾ ਨੌਜਵਾਨ ਹੀਰੋ ਉਸ ਨੂੰ ਗਰਦਾਨਿਆ ਜਾ ਰਿਹਾ ਆ, ਉਸ ਦੀ ਜਿਹੜੀ ਉਹ ਮੌਤ ਹੋ ਗਈ। ਉਹ ਕੀ ਹੋਇਆ ਵੀ ਇੱਕ ਬਰਫੀਲਾ ਜਿਹੜਾ ਇੱਕ ਕਹਿ ਲਓ ਵੀ ਜਿਹਨੂੰ ਆਪਾਂ ਛੱਪੜ ਵੀ ਕਹਿ ਦਿੰਦੇ, ਇੱਕ ਪੌਂਡ ਸੀਗਾ
ਪਾਣੀ ਸੀਗਾ, ਛੋਟੀ ਜਿਹੀ ਝੀਲ ਕਹਿ ਲਓ ਜਾਂ ਜਿੱਦਾਂ ਵੀ ਕਹਿਣਾ ਆ, ਉਸ ਦੇ ਵਿੱਚ ਉਸ ਦਾ ਇੱਕ ਮਿੱਤਰ ਜਿਹੜਾ ਆ ਉਹ ਫਸ ਗਿਆ ਸੀ, ਉਹ ਡਿੱਗ ਕੇ ਜਿਹੜਾ ਵਿੱਚ ਉਹ ਪਾਣੀ ਦੇ ਵਿੱਚ ਚਲਾ ਗਿਆ। ਉਸ ਨੂੰ ਬਚਾਉਣ ਦੇ ਲਈ ਉਸਨੇ ਖੁਦ ਉਸ ਦੇ ਵਿੱਚ ਜਿਹੜੀ ਉਹ ਛਾਲ ਜਿਹੜੀ ਉਹ ਮਾਰ ਦਿੱਤੀ ਤੇ ਉਸ ਨੂੰ ਤਾਂ ਉਹ ਬਚਾ ਲਿਆ ਉਸਨੇ, ਉਸ ਨੂੰ ਕਾਮਯਾਬ ਰਿਹਾ ਆ ਬਚਾਉਣ ਦੇ ਵਿੱਚ, ਪਰ ਖੁਦ ਜਿਹੜਾ ਅੱਜ ਉਸ ਦੀ ਮੌਤ ਹੋ ਗਈ। 11 ਸਾਲਾਂ ਦਾ ਇਹ ਨੌਜਵਾਨ ਜਿਹੜਾ ਉਹ ਮੁੰਡਾ ਆ ਉਸ ਦੀ ਮੌਤ ਹੋ ਗਈ। ਪਰਵੇਜ਼, ਐਂਥਨੀ ਪਰਵੇਜ਼ ਜਿਹੜਾ ਇਸ ਦਾ ਨਾਮ ਦੱਸਿਆ ਜਾਂਦਾ ਹੈ। ਸਟ੍ਰੈਕ ਪੌਂਡ ਸੀਗਾ, ਬਰਫ਼ ਸੀਗੀ ਸ਼ਾਇਦ ਖੇਡ ਰਹੇ ਹੋਣ ਤੇ ਅਚਾਨਕ ਬਰਫ਼ ਟੁੱਟ ਗਈ ਜਦ ਉਹ ਮੁੰਡਾ ਜਿਹੜਾ ਦੂਜਾ ਜਿਹੜਾ ਵਿੱਚ ਡਿੱਗ ਗਿਆ। ਉਹਨੂੰ ਬਚਾਉਣ ਦੀ ਕਰਦੇ ਜਿਹੜਾ ਖੁਦ ਉਹ ਆਪ ਮਾਰਿਆ ਗਿਆ। ਜੀ ਜਿਹੜੀ ਅਗਲੀ ਖਬਰ ਵੱਲ ਚਲੀਏ ਵੀ ਜਿਹੜੀ ਆਪਾਂ ਹਮੇਸ਼ਾ ਹੀ ਪਿਛਲੇ ਸਮਿਆਂ 'ਚ ਵੀ ਗੱਲ ਕਰਦੇ ਆ ਰਹੇ ਹਾਂ ਚੇਨ ਇਮੀਗ੍ਰੇਸ਼ਨ ਦੀ। ਕਹਿੰਦੇ ਵੀ ਅਗਰ ਪ੍ਰੈਜ਼ੀਡੈਂਟ ਟਰੰਪ ਜਿਸ ਗੱਲ ਦੇ ਉੱਤੇ ਗੱਲ ਕਰ ਰਹੇ ਆ ਵੀ ਚੇਨ ਮਾਈਗ੍ਰੇਸ਼ਨ ਜਿਹੜੀ ਹੈਗੀ ਆ ਜਾਂ ਇਮੀਗ੍ਰੇਸ਼ਨ ਆ ਉਹ ਬੰਦ ਹੋਣੀ ਚਾਹੀਦੀ ਹੈਗੀ ਆ USA ਦੇ ਵਿੱਚ, ਉਹਦਾ ਕਹਿੰਦੇ ਵੀ ਮੇਨ ਜਿਹੜਾ ਅਸਰ ਆ ਉਹ ਏਸ਼ੀਆ ਦੇ ਉੱਤੇ ਪਊਗਾ। ਏਸ਼ੀਆ ਦੀਆਂ ਜਿੰਨੇ ਵੀ ਮੁਲਕ ਹੈਗੇ ਆ ਪਹਿਲਾਂ ਜਿਹੜੇ ਅਮਰੀਕਾ ਨੂੰ ਉਹ ਇੰਨਾ ਪਸੰਦ ਨਹੀਂ ਕਰਦੇ ਸੀਗੇ, ਕਿਉਂਕਿ ਇੱਥੇ ਜਦੋਂ ਜਿਹੜੀ ਆਪਣੇ ਭੈਣਾਂ ਭਰਾਵਾਂ ਦੀ ਜਾਂ ਹੋਰ ਰਿਸ਼ਤੇਦਾਰਾਂ ਦੀ ਮਾਈਗ੍ਰੇਸ਼ਨ ਲਈ ਕੋਈ ਜਿਹੜਾ ਕਲੌਜ਼ ਨਹੀਂ ਹੁੰਦਾ ਸੀਗਾ। ਤੇ ਜਿਹੜਾ ਜੇ ਦੇਖਿਆ ਜਾਵੇ ਕਹਿੰਦੇ ਵੀ 1965 ਤੋਂ ਇਹ ਜਿਹੜਾ ਲਾਗੂ ਹੋਇਆ ਹੈਗਾ ਆ ਫੈਮਿਲੀ ਰੀਯੂਨੀਫਿਕੇਸ਼ਨ ਦਾ, ਵੀ ਤਾਂ ਕਿ ਜਿਹੜਾ ਤੁਹਾਡਾ ਪੂਰਾ ਪਰਿਵਾਰ ਆ ਉਹ ਇਕੱਠਾ ਹੋ ਸਕੇ। ਤੇ ਹੁਣ ਜਿਹੜਾ ਆ 2016 ਤੱਕ ਕਹਿੰਦੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਏਸ਼ੀਅਨ ਲੋਕ ਆ ਉਹ ਇਸ ਪਲਾਨ ਦੇ ਤਹਿਤ USA ਦੇ ਵਿੱਚ ਆਏ ਹੈਗੇ ਆ। ਪਰ ਇਹ ਜੇ ਇਹਦੇ ਤੇ ਬਲੌਕ ਲਾ ਦਿੱਤਾ ਜਾਂਦਾ ਆ ਤੇ ਇਹਦਾ ਕਾਫੀ ਅਸਰ ਜਿਹੜਾ ਆ ਏਸ਼ੀਅਨ ਮੂਲ ਦੇ ਲੋਕਾਂ ਨੂੰ, ਜਿਹਦੇ ਵਿੱਚ ਆਪਾਂ ਵੀ ਆਨੇ ਹੈਗੇ ਆ ਸਾਰੇ, ਉਹ ਕਾਫੀ ਅਸਰ ਜਿਹੜਾ ਹੋਏਗਾ। ਜੀ ਸੋ ਦੇਖਦੇ ਹਾਂ ਕੀ ਬਣਦਾ। ਇਹ ਇਮੀਗ੍ਰੇਸ਼ਨ ਦੀ ਡੀਲ ਨੂੰ ਹੁੰਦਿਆਂ ਅਜੇ ਕਈ ਵਾਰੀ ਮੈਨੂੰ ਲੱਗਦਾ ਜਿਹੜਾ ਉਹ ਲੰਘ ਜਾਣੇ ਆ, ਪਰ ਉਹਨਾਂ ਨੇ ਓਵਰਆਲ ਆਪਣੇ ਵੱਲੋਂ ਜਿਹੜੀ ਪ੍ਰਸ਼ਾਸਨ ਨੇ ਜਿਹੜੀ ਉਹ ਸਖਤੀ ਜਿਹੜੀ ਆ ਜ਼ਰੂਰ ਚੌਂਸ਼ ਫੇਰਿਓ ਜਿਹੜੀ ਆ ਕੀਤੀ ਹੋਈ ਆ। ਸੋ ਇਹ ਸਮਾਂ ਜਿਹੜਾ ਉਹ ਦੱਸਦਾ ਆ। ਤੇ ਹਰਜੋਤ ਸਿੰਘ ਜੀ, ਇੱਕ ਅਗਲੀ ਜਿਹੜੀ ਖਬਰ ਆ ਆਪਾਂ ਦੱਸਦੇ ਜਾਈਏ। ਥੋੜੇ ਚਿਰ ਪਹਿਲਾਂ ਵੀ ਆਪਾਂ ਦੱਸਿਆ ਸੀਗਾ ਵੀ ਜਿਹੜਾ ਟੌਇਜ਼ ਆਰ ਅਸ, ਬੇਬੀਜ਼ ਆਰ ਅਸ ਵਾਲੇ ਜਿਹੜੇ ਆ ਉਹਨਾਂ ਦੇ ਜਿਹੜੇ ਕਾਫੀ ਸਟੋਰ ਜਿਹੜੇ ਉਹ ਬੰਦ ਹੋਣ ਜਾ ਰਹੇ ਆ। ਤੇ ਕਾਰਨ ਉਹਨਾਂ ਨੇ ਦੱਸਿਆ ਸੀ ਬੈਂਕਰਪਸੀ ਦਾ ਜਿਹੜਾ ਕਾਰਨ ਦੱਸਿਆ ਸੀ। ਬੇ ਏਰੀਆ ਦੇ ਵਿੱਚ ਸੈਨ ਹੋਜ਼ੇ ਦੇ ਕੁਝ ਸਟੋਰ ਹੋਰ ਬੰਦ ਹੋ ਰਹੇ ਆ, ਪਿਟਸਬਰਗ ਇਹ ਉਹ ਆਨਲਾਈਨ ਤੁਸੀਂ ਜਾ ਕੇ ਜੇ ਸਰਚ ਕਰੋ ਤਾਂ ਉਹਨਾਂ ਦੇ ਕਾਫੀ ਸਟੋਰ ਬੰਦ ਹੋ ਰਹੇ ਆ। ਦੱਸਣ ਦਾ ਕਾਰਨ ਇਹ ਆ, ਕਹਿੰਦੇ ਵੀ ਜਿਹੜੇ ਹੁਣ ਸਟੋਰ ਬੰਦ ਹੋ ਰਹੇ ਆ ਉਹਨਾਂ ਦਾ ਜਿਹੜਾ ਸਟਾਕ ਆ ਉਹਨਾਂ ਨੇ ਹੁਣ ਸਸਤੇ ਭਾਅ ਦੇ ਉੱਤੇ ਕੱਢਣਾ ਵੀ ਆ। ਕਾਫੀ ਜਿਹੜੀਆਂ ਸੇਲਾਂ ਉੱਥੇ ਲੱਗਣ ਦੇ ਜਿਹੜੇ ਆ ਅਨੁਮਾਨ ਆ, ਤੇ ਕਿਉਂਕਿ ਜਦੋਂ ਕਲੋਜ਼ ਕਰਨਾ ਤੇ ਉਹਨਾਂ ਨੂੰ ਇਨਵੈਂਟੋਰੀ ਜਿਹੜੀ ਖਤਮ ਆਪਣੀ ਜਿਹੜੀ ਉਹ ਕਰਨੀ ਪੈਂਦੀ ਆ, ਕਿਉਂਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣਾ ਵੀ ਜਿਹੜਾ ਸੌਖਾ ਨਹੀਂ। ਸੋ ਜਿਹੜੇ ਵੀ ਆਪਣੇ ਜਿਹੜੇ ਸਰੋਤੇ ਜਿਹੜੇ ਸੁਣ ਰਹੇ ਆ ਆਨਲਾਈਨ ਜ਼ਰੂਰ ਸਰਚ ਕਰ ਲਓ ਵੀ ਤੁਹਾਡੇ ਨਜ਼ਦੀਕੀ ਤਾਂ ਨਹੀਂ ਕੋਈ ਸਟੋਰ ਜਿਹੜਾ ਉਹ ਬੰਦ ਹੋ ਰਿਹਾ। ਤੇ ਬਾਕੀ ਕਈ ਵਾਰੀ ਬੰਦੇ ਨੂੰ ਜ਼ਰੂਰਤ ਹੁੰਦੀ ਆ ਕਈ ਚੀਜ਼ਾਂ ਦੀ, ਉੱਦਾਂ ਜਿਹੜੀ ਉਹ ਮਹਿੰਗੀ ਹੁੰਦੀ ਆ। ਜੇ ਲੈਣੀ ਆ ਜ਼ਰੂਰਤ ਵਾਲੀ ਚੀਜ਼ ਤਾਂ ਤੁਸੀਂ ਦੇਖ ਕੇ ਆਨਲਾਈਨ ਸਰਚ ਕਰਕੇ ਤਾਂ ਜ਼ਰੂਰ ਤੁਸੀਂ ਬਾਏ ਜਿਹੜੇ ਉਸ ਨੂੰ ਕਰ ਸਕਦੇ ਹੋ। ਸੋ ਦੱਸਣ ਦਾ ਮਕਸਦ ਇਹੀ ਆ ਵੀ ਚਲੋ ਆਪਣਿਆਂ ਦਾ ਜਿਹੜਾ ਕੁਛ ਨਾ ਕੁਛ ਜਿਹੜਾ ਉਹ ਫਾਇਦਾ ਹੋ ਜਾਵੇ। ਜੀ ਸੋ ਬਹੁਤ ਜਿਹੜੇ ਏਰੀਏ ਹੈਗੇ ਆ ਉੱਥੇ ਟੌਇਜ਼ ਆਰ ਅਸ ਜਿਹੜੇ ਸਟੋਰ ਆ ਉਹ ਬੰਦ ਹੋ ਰਹੇ ਆ। ਪਹਿਲਾਂ ਵੀ ਆਪਾਂ ਇਹ ਸਾਂਝੀ ਕੀਤੀ ਸੀ, ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਜਿੱਥੇ ਆਪਣੇ ਯੂਬਾ ਸਿਟੀ ਵੀ ਬੰਦ ਹੋ ਰਿਹਾ, ਜਿੱਥੇ ਆਪਣੀ ਕਾਫੀ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਆ। ਫੇਅਰਫੀਲਡ 'ਚ ਵੀ, ਸੈਨ ਹੋਜ਼ੇ, ਈਸਟ ਸੈਨ ਹੋਜ਼ੇ 'ਚ 2 ਬੰਦ ਹੋ ਰਿਹਾ। ਫ੍ਰਿਜ਼ਨੋ ਦੇ ਵਿੱਚ ਸ਼ਾਹ ਰੋਡ ਦੇ ਉੱਤੇ ਜਿਹੜਾ ਬੰਦ ਹੋ ਰਿਹਾ ਹੈਗਾ। ਯੂਨੀਅਨ ਸਿਟੀ 'ਚ, ਸਟਾਕਟਨ 'ਚ, ਇਹ ਜਿਹੜੇ ਕੈਲੀਫੋਰਨੀਆ ਦੇ ਇੱਦਾਂ ਹੋਰ ਸਟੇਟਾਂ ਦੇ ਵਿੱਚ ਵੀ ਜਿਹੜੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ। ਟੋਟਲ ਹਰਜੋਤ ਸਿੰਘ ਜੀ 180 ਸਟੋਰ ਜਿਹੜੇ ਉਹ ਸ਼ਟਰ ਆਊਟ ਕਰਨ ਲੱਗੇ ਆ। ਤਾਂ ਲਿਕੁਇਡੇਸ਼ਨ ਸੇਲ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਸਟੋਰ ਕਲੋਜ਼ਿੰਗ ਸੇਲ ਜਿਹੜੀਆਂ ਆ ਉਹ ਉੱਥੇ ਲਾ ਰਹੇ ਨੇ। ਸੋ ਕਹਿੰਦੇ ਸੋ ਕੱਲਾ ਉੱਥੇ ਉਹ ਹੀ ਨਹੀਂ ਹੁੰਦਾ ਰਾਜਕਰਮਵੀਰ ਸਿੰਘ ਜੀ, ਜਿਹੜਾ ਵੀ ਸਮਾਨ ਆਪਾਂ ਬਾਈ ਕਰਦੇ ਆ ਬੇਬੀਜ਼ ਲਈ ਔਰ ਸ਼ੈਲਫਾਂ ਹੋਰ ਇਦਾਂ ਦੇ ਕਈ ਚੀਜ਼ਾਂ ਕਈ ਸਟੋਰਾਂ ਵਾਲਿਆਂ ਨੇ ਵੀ ਜਿਹੜਾ ਕੋਈ ਸਮਾਨ ਬਾਈ ਕਰਨਾ, ਜਿੱਦਾਂ ਕੋਈ ਆਪਣੇ ਲਿਕਰ ਸਟੋਰਾਂ ਵਾਲੇ ਵਾਲੇ ਉਹਨਾਂ ਨੂੰ ਵੀ ਉੱਥੋਂ ਬਾਈ ਕਰ ਸਕਦੇ। ਕਨਵੀਨੀਅੰਸ ਸਟੋਰਾਂ ਵਾਲੇ ਕਈ ਕੁਝ ਜਿਹੜਾ ਆ ਉੱਥੇ ਉਪਲਬਧ ਜਿਹੜਾ ਬਾਅਦ ਦੇ ਵਿੱਚ ਮਿਲ ਜਾਂਦਾ ਹੁੰਦਾ। ਆਫਿਸ ਵਾਲੀਆਂ ਕਈ ਜਿਹੜੀਆਂ ਉਹ ਚੀਜ਼ਾਂ ਉੱਥੇ ਤੁਹਾਨੂੰ ਮਿਲ ਸਕਦੀਆਂ ਹੁੰਦੀਆਂ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਦੇਖੋ ਕਿੰਨਾ ਇੰਪਲੋਇਮੈਂਟ ਤੇ ਇਹਦਾ ਜਿਹੜਾ ਅਸਰ ਪਊਗਾ। ਬਿਲਕੁਲ 180 ਸਟੋਰ ਆਲ ਓਵਰ ਜਿਹੜੇ USA ਬੰਦ ਹੋਣੇ। ਬਿਲਕੁਲ ਕਹਿੰਦੇ ਮਿਡ ਅਪ੍ਰੈਲ ਤੱਕ ਜਿਹੜਾ ਕਲੋਜ਼ਰਸ ਜਿਹੜੇ ਉਹ ਚੱਲਦੇ ਰਹਿਣੇ ਆ। ਸੋ ਕਹਿੰਦੇ ਐਜ਼ ਸੂਨ ਐਜ਼ ਜਿਹੜਾ ਅੱਜ ਤੋਂ ਜਿਹੜੀਆਂ ਸੇਲਸ ਆ ਇਹਨਾਂ ਲੋਕੇਸ਼ਨਸ ਦੇ ਉੱਤੇ ਜਿਹੜੀਆਂ ਸ਼ੁਰੂ ਹੋ ਸਕਦੀਆਂ ਨੇ ਤੇ ਮਿਡ ਅਪ੍ਰੈਲ ਤੱਕ ਇਹ ਸਾਰੇ ਕਲੋਜ਼ਰ ਜਿਹੜੇ ਆ ਉਹ ਹੋ ਜਾਣਗੇ।
ਤੁਸੀਂ ਦੇਖੋ ਵੀ ਤੁਸੀਂ ਜਦੋਂ ਵੀ ਕਿਤੇ ਟੌਇਜ਼ ਆਰ ਰਸਤੇ ਜਾਂਦੇ ਆ ਤੇ ਘੱਟੋ ਘੱਟ 20 EMPLOYE ਤਾਂ ਹਰਜੋਤ ਸਿੰਘ ਜੀ ਕੁਝ ਪਿੱਛੇ ਹੁੰਦੇ ਆ, ਕੁਝ ਮੋਹਰੇ ਹੁੰਦੇ ਆ, ਇੰਨੇ ਕੁ ਉੱਥੇ ਜਿਹੜੇ ਕੰਮ ਕਰ ਰਹੇ ਹੁੰਦੇ ਆ। 180 ਸਟੋਰਾਂ ਦੇ ਹਿਸਾਬ ਨਾਲ ਤੁਸੀਂ ਦੇਖੋ ਵੀ ਕਿੰਨੇ ਲੋਕਾਂ ਦੀ ਨੌਕਰੀ ਦੇ ਉੱਤੇ ਜਿਹੜਾ ਇਹ ਤਾਂ ਕੱਲਾ ਉਸ ਸਟੋਰ ਤੇ ਆਪਾਂ ਯੂਜ਼ਲੀ ਕੀ ਦੇਖਦੇ ਜਿੱਥੇ ਜਿੱਥੇ ਸਟੋਰ ਹੁੰਦੇ ਉਹਨਾਂ ਦੇ ਨਾਲ ਹੋਰ ਬਹੁਤ ਸਟੋਰ ਹੁੰਦੇ ਆ, ਕੋਈ ਰੈਸਟੋਰੈਂਟ ਆ, ਕੋਈ ਗਰੋਸਰੀ ਸਟੋਰ ਆ, ਤੇ ਉਹਨਾਂ ਦੇ ਉੱਤੇ ਕਿੰਨਾ ਅਸਰ ਹੁੰਦਾ ਹੈਗਾ, ਉਹਨਾਂ ਦੀ ਸੇਲ ਰੋਟੀ ਪਾਣੀ ਖਾਣੀ ਹੁੰਦੀ ਆ। ਸੋ ਕਾਫੀ ਜਿਹੜਾ ਵੱਡਾ ਅਸਰ ਇਸ ਦਾ ਪਵੇਗਾ। ਤੇ ਅਗਲੀ ਖਬਰ ਵੱਲ ਚੱਲੀਏ ਆਪਾਂ। ਤਾਈਵਾਨ ਦੇ ਵਿੱਚ ਜਿਹੜਾ ਇੱਕ ਕਾਫੀ ਵੱਡਾ ਅਰਥਕੁਏਕ ਆਇਆ ਕੱਲ, ਜਿਹਦਾ ਰਿਚਰਡ ਸਕੇਲ ਦੇ ਉੱਤੇ 6.4 ਦੱਸਿਆ ਗਿਆ, ਜਿਹਦੇ ਨਾਲ ਕਾਫੀ ਲੋਕਾਂ ਦੇ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ ਆ, ਤੇ ਹਜੇ ਵੀ ਕਹਿੰਦੇ ਪਈ 88 ਦੇ ਕਰੀਬ ਲੋਕ ਮਿਸਿੰਗ ਹੈਗੇ ਆ, ਤੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ, ਤੇ ਬਹੁਤ ਜ਼ਿਆਦਾ ਜਿਹੜਾ ਬਿਲਡਿੰਗਾਂ ਦਾ ਵੀ ਨੁਕਸਾਨ ਹੋਇਆ। ਤੇ ਆਪਾਂ ਪਿਕਚਰ ਦੇਖਦੇ ਸੀ ਵੀ ਕਿਸ ਤਰ੍ਹਾਂ ਜਿਹੜੀਆਂ ਬਿਲਡਿੰਗਾਂ ਆ ਉਹ ਪੂਰੀ ਤਰ੍ਹਾਂ ਜਿੱਦਾਂ ਡਿੱਗ ਪਈਆਂ ਜਾਂ ਟੇਢੀਆਂ ਹੋਈਆਂ। 2 ਜਣਿਆਂ ਦੀ ਜਿਹੜੀ ਕੱਲ ਜਿਹੜੀ ਉਹ ਇਦਾਂ ਦੱਸ ਰਹੇ ਸੀਗੇ, ਤੇ ਇਹ ਆંકੜਾ ਜਿਹੜਾ ਵੱਧ ਵੀ ਸਕਦਾ। ਕਈ 100 ਲੋਕ ਜਿਹੜੇ ਇਸ ਦੇ ਵਿੱਚ ਜਿਹੜੇ ਜ਼ਖਮੀ ਵੀ ਜਿਹੜੇ ਉਹ ਹੋ ਚੁੱਕੇ ਨੇ। ਸੋ ਕਾਫੀ ਜਿਹੜੀ ਪ੍ਰੋਬਲਮ ਆ ਉੱਥੇ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ। 6.4 ਜਿਹੜੀ ਸੀਗੇ ਰਿਕਟਰ ਸਕੇਲ ਦੇ ਉੱਤੇ। ਤੇ ਤਾਈਵਾਨ ਦੇ ਵਿੱਚ ਜਿਹੜੇ ਅਰਥਕੁਏਕ ਆ ਉਹ ਆਉਂਦੇ ਰਹਿੰਦੇ। ਅੱਜ ਤੋਂ 2 ਸਾਲ ਪਹਿਲਾਂ ਵੀ ਜਿਹੜਾ 6.4 ਰਿਚਰਡ ਸਕੇਲ ਦੇ ਮੁਤਾਬਕ ਉੱਥੇ ਭੂਚਾਲ ਆਇਆ ਸੀ, ਤੇ ਇੱਕ ਅਪਾਰਟਮੈਂਟ ਕੰਪਲੈਕਸ ਜਿਹੜਾ ਸਦਰਨ ਤਾਈਵਾਨ ਆ ਉੱਥੇ ਜਿਹੜਾ ਉਹ ਡਿੱਗ ਪਿਆ ਸੀ, ਜਿਹਦੇ ਨਾਲ 115 ਲੋਕਾਂ ਦੀ ਮੌਤ ਹੋਈ ਸੀ। ਇਸੇ ਤਰ੍ਹਾਂ 1999 ਦੇ ਵਿੱਚ 7.6 ਸਕੇਲ ਦਾ ਜਿਹੜਾ ਅਰਥਕੁਏਕ ਆ ਭੂਚਾਲ ਉੱਥੇ ਆਇਆ ਸੀ ਸੈਂਟਰਲ ਤਾਈਵਾਨ ਦੇ ਵਿੱਚ, ਜਿਹਦੇ ਨਾਲ 2300 ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਸੀ। ਜੀ ਕੱਲ ਜਿਹੜੀ ਗੱਲਬਾਤ ਕਰਦੇ ਹੋਏ ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਨੇ ਇੱਕ ਵੱਡਾ ਸਨਸਨੀਖੇਜ਼ ਜਿਹੜੀ ਆ ਉਹ ਗੱਲ ਆਖੀ। ਉਹ ਕਹਿੰਦੇ ਵੀ ਆਲਰੇਡੀ ਰਸ਼ੀਆ ਨੇ US ਦੀਆਂ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਮੈਡਲਿੰਗ ਕਰਨੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ। ਇਹ ਕੱਲ ਜਿਹੜੇ ਜਦੋਂ ਮੈਕਸੀਕੋ ਨੂੰ ਜਿਹੜਾ ਉਹ ਜਾ ਰਹੇ ਸੀਗੇ ਤੇ ਬਗੋਟਾ ਦੇ ਵਿੱਚ ਉਹਨਾਂ ਨੇ ਫੌਕਸ ਨਿਊਜ਼ ਦੇ ਨਾਲ ਇੰਟਰਵਿਊ ਦੇ ਦੌਰਾਨ ਆਖਿਆ, ਤੇ ਉਹਨਾਂ ਨੇ ਨਾਲ ਜਦੋਂ ਮੈਕਸੀਕੋ ਦੇ ਵਿੱਚ ਸੀ ਉੱਥੇ ਉਹਨਾਂ ਨੇ ਮੈਕਸੀਕੋ ਵਾਲਿਆਂ ਨੂੰ ਵੀ ਆਖਿਆ ਵੀ ਤੁਸੀਂ ਵੀ ਜਿਹੜਾ ਬਚ ਕੇ ਰਹੋ, ਵੀ ਜਿਹੜੀ ਰਸ਼ੀਅਨ ਇੰਟਰਫੇਰੈਂਸ ਜਿਹੜੀ ਉੱਥੇ ਜੁਲਾਈ ਦੇ ਵਿੱਚ ਹੋਣੀ ਹੈ ਇਲੈਕਸ਼ਨ, ਉਹ ਤੁਹਾਡੇ ਵੀ ਉੱਥੇ ਜਿਹੜੀ ਉਹ ਕਰ ਸਕਦੇ ਆ। ਸੋ ਸੈਕਟਰੀ ਆਫ ਸਟੇਟ ਅਮਰੀਕਾ ਦਾ ਇਹ ਹੁਣ ਮੰਨ ਰਿਹਾ ਆ, ਵਿਦਆਊਟ ਐਲੈਬੋਰੇਟ ਤਾਂ ਨਹੀਂ ਕੀਤਾ, ਪਰ ਉਸਨੇ ਜਿਹੜਾ ਵੱਡਾ ਸਨਸਨੀਖੇਜ਼ ਬਿਆਨ ਦਿੱਤਾ ਆ ਵੀ ਰਸ਼ੀਅਨਸ ਜਿਹੜੇ ਆ ਮੈਡਲਿੰਗ ਜਿਹੜੀ ਉਹ ਕਰ ਰਹੇ ਨੇ ਮਿਡ ਟਰਮ ਇਲੈਕਸ਼ਨ ਦੇ ਵਿੱਚ ਆਲਰੇਡੀ ਸ਼ੁਰੂ ਹੋ ਚੁੱਕੀ ਆ। ਸੋ ਇਹ ਜਿਹੜਾ ਰੌਲਾ ਪੈਂਦਾ ਰਿਹਾ 2016 ਦਾ, ਸੋ ਉਦੋਂ ਪਤਾ ਨਹੀਂ ਉਹਨਾਂ ਨੇ ਕੀ ਕੁਛ ਜਿਹੜਾ ਕਰ ਦਿੱਤਾ ਹੋਵੇ। ਹਰਜੋਤ ਸਿੰਘ ਜੀ ਜਿਹੜਾ ਸੈਕਟਰੀ ਆਫ ਸਟੇਟ ਹੈ ਇੱਕ ਹਿਸਾਬ ਦੇ ਲਈ ਅਮਰੀਕਾ ਦਾ ਬੁਲਾਰਾ ਆ, ਜਿੱਥੇ ਵੀ ਉਹ ਜਾਂਦਾ ਆ ਅਮਰੀਕਾ ਦਾ ਵੱਡਾ ਇੱਕ ਬੁਲਾਰਾ ਆ, ਬਹੁਤ ਕੁਛ ਉਸਦੇ ਜ਼ਿੰਮੇਵਾਰੀਆਂ ਹੁੰਦੀਆਂ, ਤੇ ਉਹਨੇ ਇਹ ਬਿਆਨ ਕਿਉਂ ਦਿੱਤਾ, ਕੀ ਉਸਦੇ ਕੋਲ ਜਿਹੜੇ ਤੱਥ ਉਸਦੇ ਕੋਲ ਮੌਜੂਦ ਆ, ਕੁਛ ਨਾ ਕੁਛ ਤਾਂ ਇਸ ਦੇ ਵਿੱਚ ਜਿਹੜਾ ਸ਼ਾਇਦ ਜ਼ਰੂਰ ਹੋ ਰਿਹਾ ਹੋਊਗਾ ਵੀ ਇਹ ਜਿਹੜਾ ਉਹਨਾਂ ਨੇ ਏਡਾ ਵੱਡਾ ਜਿਹੜਾ ਬਿਆਨ ਆ ਉਹ ਦੇ ਦਿੱਤਾ। ਮੈਂ ਦੇਖ ਰਿਹਾ ਵੈਸੇ ਇਸ ਦੇ ਉੱਤੇ ਕੋਈ ਬਹੁਤੀ ਕਵਰੇਜ ਜਿਹੜੀ ਉਹ ਘੱਟ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਹੋਈ ਆ, ਬਹੁਤ ਘੱਟ ਜਗ੍ਹਾ ਦੇ ਉੱਤੇ। ਨਹੀਂ ਤਾਂ ਮੈਂ ਹੈਰਾਨ ਆ, ਨਹੀਂ ਤਾਂ ਦੂਜੇ ਮੀਡੀਆ ਨੂੰ ਤਾਂ ਮੌਕਾ ਚਾਹੀਦਾ ਹੁੰਦਾ ਆ ਵੀ ਇਹੋ ਜਿਹੀ ਖਬਰ ਜਿਹੜੀ ਉਹ ਛਾਲ ਕੇ ਜਿਹੜੀ ਉਹ ਦੱਸਣ ਦੇ ਲਈ। ਪਰ ਇੱਕ ਵੱਡਾ ਬਿਆਨ ਮੈਂ ਕਹੂੰਗਾ ਵੀ ਉਹਨਾਂ ਨੇ ਇਹ ਆਖਿਆ ਆ ਵੀ ਰਸ਼ੀਆ ਵਾਲੇ ਆਲਰੇਡੀ ਮੈਡਲਿੰਗ ਜਿਹੜੀ ਕਰ ਰਹੇ ਆ, ਜਾਂ ਫਿਰ ਇਹਨਾਂ ਨੇ ਇਸ ਕਰਕੇ ਬਿਆਨ ਦਿੱਤਾ ਵੀ ਕਿਉਂਕਿ ਰਸ਼ੀਆ ਵਾਲਿਆਂ ਨੇ ਥੋੜੇ ਦਿਨ ਪਹਿਲਾਂ ਇਹ ਇੱਕ ਬਿਆਨ ਦਿੱਤਾ ਸੀ ਵੀ ਅਮਰੀਕਾ ਵਾਲੇ ਉਹਨਾਂ ਦੀਆਂ ਇਲੈਕਸ਼ਨਸ ਦੇ ਵਿੱਚ ਜਿਹੜੀ ਆ ਉਹ ਮੈਡਲਿੰਗ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਆ ਉਹ ਕਰ ਰਹੇ ਆ, ਤੇ ਉਹ ਆਪਣੀਆਂ ਇਹ ਹਰਕਤਾਂ ਤੋਂ ਜਿਹੜੀ ਉਹ ਬਾਜ਼ ਆਵੇ। ਸੋ ਇਹ ਦੇਖਦੇ ਆ, ਔਰ ਇਹ ਸਿਰਫ ਇੱਕ ਕੂਟਨੀਤਿਕ ਇੱਕ ਬਿਆਨਬਾਜ਼ੀ ਆ ਜਾਂ ਇਸ ਦੇ ਪਿੱਛੇ ਵਾਕਿਆ ਕੋਈ ਤੱਥ ਵੀ ਮੌਜੂਦ ਨੇ। ਜੀ, ਤੇ ਬਿਲਕੁਲ ਰਾਜਕਰਮਜੀਤ ਸਿੰਘ ਜੀ, ਸਾਡਾ ਸਮਾਂ ਹੋ ਗਿਆ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਫੇਰ ਮਿਲਦੇ ਹਾਂ, ਤੇ ਇਸੇ ਤਰ੍ਹਾਂ ਜੁੜੇ ਰਹੋ, ਤੇ ਕਾਫੀ ਜਿਹੜੀਆਂ ਹੋਰ ਇੰਪੋਰਟੈਂਟ ਖਬਰਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆਪਾਂ। ਇੱਕ ਲੈਂਦੇ ਆ ਨਿੱਕੀ ਜਿਹੀ ਬ੍ਰੇਕ। ਨੌਰਵਾਕ ਟਰਾਂਸਪੋਰਟੇਸ਼ਨ ਫੈਜ਼ਨੋ ਵਾਲਿਆਂ ਨੂੰ ਇਸ ਮੌਕੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਐਰੀਜ਼ੋਨਾ, ਓਰੇਗਨ, ਵਾਸ਼ਿੰਗਟਨ ਅਤੇ ਟੈਕਸਸ ਦੇ ਹਨ। ਪੇਪਰ ਵਰਕ ਦਿਓ ਤੇ ਨਾਲ ਹੀ ਪੇਮੈਂਟ ਲਓ। ਇਹ ਟ੍ਰੇਲਰਸ ਰੈਂਟ ਵੀ ਕਰਦੇ ਹਨ। ਜੇ ਤੁਸੀਂ ਨੌਰਵਾਕ ਟਰਾਂਸਪੋਰਟੇਸ਼ਨ ਵਾਲਿਆਂ ਦੇ ਨਾਲ ਕੰਮ ਕਰੋਗੇ ਤਾਂ ਇਹ ਲੌਗ ਬੁੱਕ ਦਾ ਖੁਦ ਧਿਆਨ ਰੱਖਣਗੇ। ਜੇਕਰ ਤੁਸੀਂ ਵੀ ਕੰਮ ਦੀ ਭਾਲ ਦੇ ਵਿੱਚ ਹੋ ਜਾਂ ਕੰਪਨੀ ਚੇਂਜ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਨੌਰਵਾਕ ਟਰਾਂਸਪੋਰਟੇਸ਼ਨ ਵਾਲਿਆਂ ਨੂੰ। ਨੰਬਰ 5594004166 559 441 46 66।
ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ, ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ, ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ, ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ ਸੈਕਰਾਮੈਂਟੋ 916 226 9188 916 226 9188। ਭੈਣੋ ਤੇ ਭਰਾਵੋ, ਕਦੇ ਤੁਹਾਡੇ ਮਨ ਵਿੱਚ ਘਰ ਲੈਣ ਦਾ ਖਿਆਲ ਆਇਆ ਹੈ, ਪਰ ਫਿਰ ਤੁਸੀਂ ਸੋਚਿਆ ਕਿ ਮੇਰੇ ਕੋਲ ਤਾਂ ਕੈਸ਼ ਹੀ ਹੈ ਨਹੀਂ? ਫਿਕਰ ਨਾ ਕਰੋ, ਹੁਣ ਤੁਸੀਂ 3% ਐਡਵਾਂਸ ਦੇ ਕੇ ਵੀ ਘਰ ਲੈ ਸਕਦੇ ਹੋ। ਪਰ ਜੇ ਤੁਸੀਂ 3% ਐਡਵਾਂਸ ਨਹੀਂ ਦੇ ਸਕਦੇ, ਫਿਰ ਵੀ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਗਵਰਨਮੈਂਟ ਇਹ 3% ਐਡਵਾਂਸ ਦੇਣ ਵਿੱਚ ਵੀ ਤੁਹਾਡੀ ਮਦਦ ਕਰੇਗੀ, ਜੇਕਰ ਤੁਹਾਡੀ ਇਨਕਮ ਤੇ ਕ੍ਰੈਡਿਟ ਲਿਮਿਟ ਵਿੱਚ ਹਨ। ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਘਰ ਹੈ ਤਾਂ ਤੁਸੀਂ ਘਰ ਦੀ ਇਕੁਇਟੀ ਬਿਜ਼ਨਸ ਵਿੱਚ ਲਾ ਸਕਦੇ ਹੋ ਤੇ ਆਪਣੇ ਖਰਚੇ ਪੂਰੇ ਕਰ ਸਕਦੇ ਹੋ। ਇਸ ਦੇ ਨਾਲ ਜੇ ਤੁਸੀਂ ਮੰਥਲੀ ਪੇਮੈਂਟ ਕਟਵਾਉਣਾ ਚਾਹੁੰਦੇ ਹੋ ਤਾਂ ਰੀਫਾਈਨੈਂਸ ਵੀ ਕਰਵਾ ਸਕਦੇ ਹੋ। ਘਰ ਖਰੀਦਣ ਜਾਂ ਫਿਰ ਰੀਫਾਈਨੈਂਸ ਕਰਵਾਉਣ ਦੇ ਲਈ ਇੱਕ ਹੀ ਨਾਮ, ਕਿਰਨ ਸੇਖੋਂ, ਤੁਹਾਡੀ ਆਪਣੀ ਲੋਨ ਗੁਰੂ। ਅੱਜ ਹੀ ਸੰਪਰਕ ਕਰੋ ਕਿਰਨ ਸੇਖੋਂ ਜੀ ਨਾਲ 9169053514 916 905 3514। ਪੰਜਾਬੀ ਰੇਡੀਓ USA। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ। ਆਓ ਦਿਨ ਮਨਾਉਣੇ ਆ ਮੁਹੱਬਤਾਂ ਵਾਲਾ। QS ਐਂਟਰਟੇਨਮੈਂਟ ਪੇਸ਼ ਕਰਦੇ ਨੇ ਵੈਲੈਂਟਾਈਨਸ ਡਿਨਰ ਪਾਰਟੀ, ਕੈਂਡਲ ਲਾਈਟ ਡਿਨਰ, ਡੀਜੇ ਅਤੇ ਲਾਈਵ ਪਰਫਾਰਮੈਂਸ ਬਾਈ ਕੋਮਲ ਮਲਿਕ। 14 ਫਰਵਰੀ ਸ਼ਾਮੀ 6 ਵਜੇ ਤੋਂ ਰਾਤੀ 12 ਵਜੇ ਤੱਕ ਮਿਰਾਜ ਬੈਂਕੁਏਟ ਹਾਲ 2159 ਐਲ ਕਮੀਨੋ ਐਵੇਨਿਊ ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਰਾਜਾ ਸਿੰਘ ਜੀ ਨੂੰ 9168656659 ਜਾਂ ਫਿਰ ਪਰਮਪ੍ਰੀਤ ਡੱਡੀ ਜੀ ਨੂੰ 2095000001। ਡਿਨਰ ਪਾਰਟੀ ਦੀ ਟਿਕਟ ਬਾਈ ਕਰ ਸਕਦੇ ਹੋ sulekha.com ਤੋਂ $120 ਪਰ ਕਪਲ ਅਤੇ $150 ਪਰ ਕਪਲ ਐਟ ਦਾ ਡੋਰ। ਫਿਰ ਦੇਰ ਕਿਸ ਗੱਲ ਦੀ, ਆਓ ਰਲ ਕੇ ਜਸ਼ਨ ਮਨਾਈਏ ਤੇ ਪਿਆਰਾਂ ਦਾ ਦਿਨ ਮਨਾਈਏ। ਅਸੀਂ ਇੱਕ ਦੂਜੇ ਦੇ ਨਾਲ ਹਮੇਸ਼ਾ ਰਹਿਣਾ ਏ ਤੇ ਨਾਮ ਜੁਦਾਈਆਂ ਦਾ ਨਾ ਭੁੱਲ ਕੇ ਲੈਣਾ ਏ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸਤੀ ਸਤਵਿੰਦਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਤੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਆਪਣੇ ਨਾਲ ਹਰਜੋਤ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਸੋ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ, ਤੇ ਉਸ ਦੇ ਨਾਲ ਦਾ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਪੌਲ ਨੇਜਰ, ਬਿੰਦਰ ਖਹਿਰਾ, ਜਸਪਾਲ ਸਿੰਘਾ, ਜਸਪ੍ਰੀਤ ਸਿੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਮਨਜੀਤ ਸਿੰਘ ਪੱਤਰ, ਰਣਦੀਪ ਬਾਜਵਾ, ਬਿੰਦਾ ਅਟਵਾਲ, ਗਿੰਦਾ ਅਟਵਾਲ, ਕੁਲਤਾਰ ਬਿਸਲਾ, ਸਾਰੇ ਜਾਣੇ ਫਰੈਜ਼ਨੋ ਤੋਂ, ਸਤਨਾਮ ਸਿੰਘ, ਮਨਦੀਪ ਸਿੰਘ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਕੰਟੱਕੀ ਦੇ ਵਿੱਚ ਰਾਜਕਰਮਵੀਰ ਸਿੰਘ ਜੀ, ਇੱਕ ਆਪਣੇ ਜਿਹੜਾ ਪੰਜਾਬੀ ਮੂਲ ਦਾ ਬੰਦਾ ਆ, ਗੈਰੀ ਸਿੰਘ ਨਾਮ ਦਾ, ਉਹ ਗੈਸ ਸਟੇਸ਼ਨ ਓਨ ਕਰਦਾ, ਤੇ ਉਹਦੇ ਗੈਸ ਸਟੇਸ਼ਨ ਦੇ ਬਾਹਰ ਜਿਹੜੀ ਆ ਗ੍ਰੈਫਿਟੀ, ਜਿਹੜੇ ਜਿੱਦਾਂ ਦੇਖਦੇ ਆ ਵੀ ਆਪਣੀਆਂ ਵੀ ਕਈ ਵਾਰੀ ਬਿਲਡਿੰਗਾਂ 'ਚ ਬਾਹਰ ਲਿਖ ਜਾਂਦੇ ਆ, ਤੇ ਉੱਥੇ ਕਾਫੀ ਵੈਂਡਲਿਜ਼ਮ ਕੀਤੀ ਉਹਨੇ, ਤੇ ਕਹਿੰਦੇ ਵੀ ਵਲਗਰ ਫਰੇਜ਼ਸ ਯੂਜ਼ ਕੀਤੀਆਂ ਗਈਆਂ, ਜਿਸ ਤਰ੍ਹਾਂ ਕਿ ਵਾਈਟ ਪਾਵਰ, ਬਸਟਿਕਾਸ ਤੇ ਹੋਰ ਜਿਹੜੀ ਕਿੱਦਾਂ ਦੀ ਜਿਹੜੀ ਭਾਸ਼ਾ ਹੈ ਜਿਹੜੀ ਆਪਾਂ ਉੱਪਰ ਏਅਰ ਤੇ ਕਹਿ ਨਹੀਂ ਸਕਦੇ। ਸੋ ਉੱਥੇ ਦੇ ਕਾਫੀ ਟੀਵੀ ਚੈਨਲਾਂ ਨੇ ਜਿਹੜਾ ਇਸ ਗੱਲ ਨੂੰ ਹੁਣ ਚੱਕਿਆ ਹੈਗਾ ਵੀ ਇਹ ਇੱਕ ਤਰ੍ਹਾਂ ਨਾਲ ਧੱਕਾ ਹੋ ਰਿਹਾ ਹੈਗਾ। ਤੇ ਗੈਰੀ ਸਿੰਘ ਵੀ ਕਹਿੰਦਾ ਵੀ ਮੈਂ 4 ਸਾਲਾਂ ਤੋਂ ਜਿਹੜਾ ਕੰਟੱਕੀ ਦੇ ਵਿੱਚ ਗੈਸ ਸਟੇਸ਼ਨ ਚਲਾ ਰਿਹਾ, ਵੀ ਪੂਰੀ ਤਰ੍ਹਾਂ ਮੈਂ ਕਮਿਊਨਿਟੀ 'ਚ ਇਨਵੋਲਵ ਹਾਂ, ਕਦੇ ਕੋਈ ਗਲਤ ਕੰਮ ਨਹੀਂ ਕੀਤਾ, ਤੇ ਵੀ ਇਹ ਜਿਹੜਾ ਮੇਰੇ ਨਾਲ ਆ ਇਹ ਮਾੜੀ ਗੱਲ ਹੋਈ ਹੈਗੀ ਆ, ਇੱਦਾਂ ਦੀ ਹੋਣੀ ਨਹੀਂ ਚਾਹੀਦੀ ਹੈਗੀ। ਤੇ ਬੜੇ ਜਿਹੜੇ ਹੇਟਫੁਲ ਜਿਹੜੇ ਕਮੈਂਟਸ ਆ ਉਹ ਲਿਖੇ ਹੋਏ ਸੀ। ਬਿਲਕੁਲ ਬੜੀ ਅਫਸੋਸ ਵਾਲੀ ਗੱਲ ਆ ਵੀ ਅੱਜ ਦੇ ਇਸ ਅਮਰੀਕਾ ਦੇ ਵਿੱਚ ਇਹ ਕੁਛ ਜਿਹੜਾ ਆ ਉਹ ਹੋ ਰਿਹਾ ਆ। ਬਹੁਤ ਸਾਰੀਆਂ ਜਿਹੜੀਆਂ ਲੋਕ ਆ ਇਹ ਕਹਿੰਦੇ ਨੇ ਵੀ ਜਦੋਂ ਦੇ ਨਵੇਂ ਰਾਸ਼ਟਰਪਤੀ ਆਏ ਉਸ ਤੋਂ ਬਾਅਦ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਘਟਨਾਵਾਂ ਦੇ ਵਿੱਚ ਜਿਹੜਾ ਵਾਧਾ ਹੋਇਆ ਆ। ਆਪਾਂ ਦੇਖਿਆ ਵੀ ਕਿੱਦਾਂ ਇੱਕ ਬੰਦੇ ਨੇ ਕਾਰ ਚੜਾਤੀ ਸੀ ਪ੍ਰੋਟੈਸਟਰ ਦੇ ਉੱਤੇ, ਉਦੋਂ ਲੋਕਾਂ ਨੂੰ, ਇੱਕ ਕੁੜੀ ਨੂੰ ਜਿਹੜਾ ਉੱਥੇ ਜਿਹੜਾ ਮੌਤ ਹੋ ਗਈ ਸੀਗੀ। ਕੱਲ੍ਹ ਦੀ ਇੱਕ ਹੋਰ ਖਬਰ ਆ, ਇੱਕ ਬਲੈਕ ਲਾਈਵ ਮੈਟਰ ਦਾ ਇੱਕ ਐਕਟਿਵਿਸਟ ਸੀਗਾ ਜਿਸ ਨੇ ਇੱਕ ਕਨਫੈਡਰੇਟ ਫਲੈਗ ਨੂੰ ਜਿਹੜਾ ਆ ਉਹ ਇੱਕ ਸਲੇਵਰੀ ਦਾ ਇੱਕ ਨਿਸ਼ਾਨ ਮੰਨਿਆ ਜਾਂਦਾ ਆ, ਉਹ ਉੱਥੇ ਜਿਹੜੇ ਕਰ ਰਹੇ ਸੀ ਉੱਤੋਂ ਫਲੈਗ ਉਹਨੇ ਖੋਇਆ, ਤੇ ਅੱਜ ਪਤਾ ਲੱਗਾ ਆ ਵੀ ਉਸ ਦੀ ਗੋਲੀ ਮਾਰ ਕੇ ਉਸ ਦੀ ਵੀ ਜਿਹੜੀ ਹੱਤਿਆ ਕਰ ਦਿੱਤੀ ਗਈ ਹੋਈ ਆ। ਲੂਜ਼ੀਆਨਾ ਦੇ ਵਿੱਚ ਇਹ ਘਟਨਾ ਵਾਪਰੀ ਆ। ਹਰਜੋਤ ਸਿੰਘ ਜੀ, ਇੱਕ ਨਹੀਂ ਸਮਝ ਆਉਂਦੀ ਅਮਰੀਕਾ ਦੀ, ਜਦੋਂ ਕੋਈ ਟੀਮ ਜਿੱਤਦੀ ਆ ਤੇ ਐਡਾ ਬਵਾਲ ਮਚਾਉਂਦੇ ਆ, ਐਡਾ ਰੌਲਾ ਰੱਪਾ ਪਾਉਂਦੇ, ਇੱਕ ਹਿਸਾਬ ਦੇ ਨਾਲ ਰਾਊਡੀ ਹੋ ਕੇ ਤੋੜ ਭੰਨ ਕਰਦੇ ਆ, ਉਦੋਂ ਜਿਹੜਾ ਆ ਅਮਰੀਕਾ ਨੂੰ ਜਿਹੜਾ ਕੋਈ ਫਰਕ ਨਹੀਂ ਪੈਂਦਾ। ਤੇ ਜਦੋਂ ਕੋਈ ਪ੍ਰੋਟੈਸਟ ਕਰ ਰਿਹਾ ਹੁੰਦਾ, ਸ਼ਾਂਤਮਈ ਵੀ ਪ੍ਰੋਟੈਸਟ ਕਰ ਰਿਹਾ ਹੁੰਦਾ, ਉਹਦੇ ਉੱਤੇ ਕਾਰਾਂ ਵੀ ਚੜ੍ਹ ਜਾਂਦੀਆਂ, ਗੋਲੀਆਂ ਵੀ ਚੱਲ ਜਾਂਦੀਆਂ, ਬਹੁਤ ਕੁਛ ਜਿਹੜਾ ਆ ਉਹ ਹੋ ਜਾਂਦਾ ਆ। ਇਹ ਕਿਉਂ ਇਦਾਂ ਹੁੰਦਾ ਆ? ਉਦੋਂ ਲੋਕਾਂ ਦੀ ਪਤਾ ਨਹੀਂ ਜਿਹੜੇ ਆ ਸੰਘ ਸੁੱਕ ਜਾਂਦਾ ਆ ਵੀ ਇਹ ਪ੍ਰੋਟੈਸਟ ਜਿਹੜਾ ਆ ਕਿਉਂ ਕਰ ਰਹੇ ਆ। ਇਹ ਬਹੁਤ ਮਾੜੀ ਸਿਚੁਏਸ਼ਨ ਆ। ਕੱਲ੍ਹ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਏਸ਼ੀਅਨ ਜਿਹੜੀ ਮੂਲ ਦੀ ਜਿਹੜੀ ਔਰਤ ਸੀਗੀ, ਏਸ਼ੀਅਨ ਜਿਹੜੀ ਉੱਥੋਂ ਜਾਂ ਉਹਦੇ ਘਰ ਦੇ ਆਏ ਸੀ ਜਾਂ ਆਪ ਉੱਥੋਂ ਇੱਥੇ ਰਹਿ ਰਹੀ ਅਮਰੀਕਨ ਸੀਗੀ, ਉੱਦਾਂ ਹੁਣ ਬਣ ਚੁੱਕੀ ਸਿਟੀਜ਼ਨ, ਉਸ ਨੂੰ ਇੱਕ ਹੋਰ ਬੰਦਾ ਇੱਕ ਜਿਹੜਾ ਗੋਰਾ ਆ ਉਹਨੂੰ ਗਾਲਾਂ ਕੱਢ ਰਿਹਾ ਸੀ ਤੇ ਕਹਿ ਰਿਹਾ ਸੀ ਗੋ ਬੈਕ ਟੂ ਏਸ਼ੀਆ, ਵੀ ਤੂੰ ਭੈੜੀ ਆ, ਤੇਰੀ ਸ਼ਕਲ ਭੈੜੀ ਆ, ਇਹ ਹੈ ਉਹ ਹੈ। ਸੋ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਜਿਹੜਾ ਲਗਾਤਾਰ ਵਾਧਾ ਹੋ ਰਿਹਾ ਹੈ, ਇਹ ਕੋਈ ਠੀਕ ਗੱਲ ਨਹੀਂ ਆ। ਆਪਾਂ ਹਰਜੋਤ ਸਿੰਘ ਜੀ ਜਿੱਥੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ ਜਾਂ ਈਸਟ ਕੋਸਟ ਵਾਲੇ ਜਿਹੜੇ ਉੱਥੇ ਰਹਿੰਦੇ, ਉੱਥੇ ਜ਼ਿਆਦਾ ਇਮੀਗ੍ਰੈਂਟਸ ਨੇ, ਜ਼ਿਆਦਾ ਉਹ ਲੋਕ ਨੇ, ਉੱਥੇ ਇਹਨਾਂ ਚੀਜ਼ਾਂ ਦਾ ਇੰਨਾ ਸਾਹਮਣਾ ਨਹੀਂ ਕਰਨਾ ਪੈਂਦਾ ਸ਼ਾਇਦ ਲੋਕਾਂ ਨੂੰ, ਜਿੰਨਾ ਵਿਚਕਾਰ ਕਹਿ ਲਓ ਵੀ ਵਿਚਕਾਰਲੇ ਅਮਰੀਕਾ ਦੇ ਵਿੱਚ ਟੋਟਲੀ ਇੱਕ ਡਿਫਰੈਂਟ ਕੰਟਰੀ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਜਿਹੜੇ ਉਹ ਰਹਿ ਰਹੇ ਆ ਉਹਨਾਂ ਨੂੰ ਉਸ ਦਾ ਸਾਹਮਣਾ ਉਹ ਕਰਨਾ ਪੈ ਰਿਹਾ ਆ। ਤੇ ਲਗਾਤਾਰ ਅਜਿਹੇ ਲੋਕ ਜਿਹੜੇ ਉਹਨਾਂ ਨੂੰ ਪਤਾ ਨਹੀਂ ਕਾਹਦੀ ਜਿਹੜੀ ਉਹ ਖੁੱਲ੍ਹ ਇੱਕ ਹਿਸਾਬ ਦੇ ਨਾਲ ਮਿਲ ਰਹੀ ਹੈ, ਕਾਹਦੇ ਆਪਣੇ ਆਪ ਨੂੰ ਇੱਦਾਂ ਲੱਗਦਾ ਆ ਉਹਨਾਂ ਨੂੰ ਵੀ ਹੁਣ ਕਿਤੇ ਉਹਨਾਂ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਹੀ ਕਿਤੇ ਰਾਜ ਆ ਗਿਆ ਆ, ਜਿਹੜੇ ਮਨ ਦੇ ਵਿੱਚ ਜਿਹੜੇ ਇੰਨਾ ਨਫ਼ਰਤਾਂ ਜਿਹੜੀਆਂ ਭਰੀਆਂ ਸੀ ਉਹ ਇਸ ਤਰੀਕੇ ਦੇ ਨਾਲ ਜਿਹੜੀਆਂ ਕੱਢ ਰਹੇ, ਚਾਹੇ ਗ੍ਰੈਫਿਟੀ ਦੇ ਜ਼ਰੀਏ ਹੋਵੇ, ਚਾਹੇ ਕਿਸੇ ਦੇ ਮੂੰਹ ਦੇ ਉੱਤੇ ਆ ਕੇ ਗਾਲਾਂ ਕੱਢਣੀਆਂ ਹੋਣ, ਤੇ ਜਾਂ ਫਿਰ ਉਹ ਨਿਸ਼ਾਨਾਂ ਦੀ ਪੈਰਵਾਈ ਕਰਨੀ ਆ ਜਿਸ ਦੇ ਉੱਤੇ ਜਿੱਦਾਂ ਹਿਟਲਰ ਵਾਲੇ ਸਵਾਸਤਿਕਾ ਵਰਗੇ ਉਹ ਨਿਸ਼ਾਨ ਤੇ ਜਾਂ ਕਨਫੈਡਰੇਟ ਫਲੈਗ ਵਰਗੇ ਜਿਹੜੇ ਨਿਸ਼ਾਨ ਉਹਨਾਂ ਦਾ ਜਿਹੜਾ ਸਮਰਥਨ ਦੇ ਰਹੇ ਆ। ਕਿਤੇ ਨਾ ਕਿਤੇ ਇਹ ਇੱਕ ਜਿਹੜਾ ਕਹਿ ਲਓ ਵੀ ਗੰਭੀਰ ਮਸਲਾ ਆ ਤੇ ਲੋਕਾਂ ਨੂੰ ਅੰਦਰ ਖਾਤੇ ਹਰ ਇੱਕ ਨੂੰ ਜਿਹੜਾ ਇਸ ਦੇ ਪ੍ਰਤੀ
ਸੋਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਬਿਲਕੁਲ ਅਗਲੀ ਜਿਹੜੀ ਨਿਊਜ਼ ਹੈਗੀ ਆ, ਅਮਰੀਕਾ ਦੇ ਵਿੱਚ ਜਿਹੜੀ ਹੋਮਲੈਸਨੈਸ ਆ ਇਹ ਬਹੁਤ ਵੱਡੀ ਪ੍ਰੋਬਲਮ ਆ। ਖਾਸ ਕਰਕੇ ਜੇ ਆਪਾਂ ਦੇਖੀਏ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਸਟਾਕਟਨ ਤਾਂ ਬਹੁਤ ਹੀ ਬੁਰਾ ਹਾਲ ਆ। ਕਹਿੰਦੇ ਵੀ ਬ੍ਰਿਜਾਂ ਦੇ ਥੱਲੇ ਜਿਹੜੇ ਆ ਟੈਂਟ ਜਿਹੜੇ ਹੋਮਲੈਸ ਲੋਕਾਂ ਨੇ ਲਾਏ ਹੋਏ ਆ। ਇਸੇ ਤਰ੍ਹਾਂ ਆਪਾਂ ਸੈਨੋਜ਼ੇ 'ਚ ਵੀ ਦੇਖਦੇ ਆ ਕਿਸ ਤਰ੍ਹਾਂ ਹਾਈਵੇ 680 ਦੇ ਆਲੇ ਦੁਆਲੇ ਜਿਹੜੇ ਦਰਖਤ ਹੈਗੇ ਉਹਨਾਂ ਦੇ ਥੱਲੇ ਆਪਣੇ ਟੈਂਟ ਲਾਏ ਹੋਆ। ਕਾਫੀ ਗੰਦਮੰਦ ਵੀ ਪਾਇਆ ਹੁੰਦਾ, ਬਹੁਤ ਗਰਬੇਜ ਇਕੱਠਾ ਕੀਤਾ ਹੁੰਦਾ। ਤੇ ਇਸੇ ਤਰ੍ਹਾਂ ਫ੍ਰਿਜ਼ਨੋ ਜਿਹੜੀ ਆ ਸਿਟੀ, ਉੱਥੇ ਵੀ ਇਹ ਕਾਫੀ ਵੱਡੀ ਪ੍ਰੋਬਲਮ ਚੱਲ ਰਹੀ ਸੀ। ਤੇ ਸਿਟੀ ਆਫ ਫ੍ਰਿਜ਼ਨੋ ਨੇ ਪਿਛਲੇ ਅਗਸਤ ਦੇ ਵਿੱਚ ਜਿਹੜਾ ਇੱਕ ਲਾਅ ਪਾਸ ਕਰ ਦਿੱਤਾ, ਜਿਸ ਲਾਅ ਦਾ ਨਾਮ ਉਹਨਾਂ ਨੇ ਅਨਹੈਲਥੀ ਐਂਡ ਹੈਜ਼ਰਡਸ ਕੈਂਪਿੰਗ ਐਕਟ ਰੱਖਿਆ, ਜਿਹਦੇ ਮੁਤਾਬਕ ਪਈ ਜਿਹੜਾ ਵੀ ਬੰਦਾ ਬਾਹਰ ਜਿਹੜੀ ਕਿਸੇ ਵੀ ਪ੍ਰੋਪਰਟੀ ਜਿਹੜੀ ਬਿਨਾਂ ਆਥੋਰਾਈਜੇਸ਼ਨ ਤੋਂ ਕੋਈ ਟੈਂਟ ਲਾਉਂਦਾ ਆ, ਗਾਰਬੇਜ ਖਿਲਾਰਦਾ ਆ, ਕੋਈ ਇਲੀਗਲ ਐਕਟੀਵਿਟੀ ਕਰਦਾ, ਤੇ ਉਹਨੂੰ $1000 ਤੱਕ ਦਾ ਫਾਈਨ ਤੇ 6 ਮਹੀਨੇ ਦੀ ਜਿਹੜੀ ਜੇਲ੍ਹ ਆ ਉਹ ਹੋ ਸਕਦੀ ਹੈਗੀ ਆ। ਸੋ ਉਹਦੇ ਅਧੀਨ ਕੱਲ ਇੱਕ ਬੰਦੇ ਨੂੰ ਜਿਹੜਾ ਫ੍ਰਿਜ਼ਨੋ ਪੁਲਿਸ ਆ ਉਹਦੇ ਵੱਲੋਂ ਸਾਈਟ ਕੀਤਾ ਗਿਆ ਪਈ ਇਸ ਨੇ ਇਲੀਗਲ ਇਹ ਕੰਮ ਕੀਤਾ। ਤੇ ਹੁਣ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਹਿਊਮਨ ਰਾਈਟਸ ਜਾਂ ਸਿਵਲ ਐਕਟਿਵਿਸਟ ਹੈਗੇ ਆ ਉਹ ਇਨਵੋਲਵ ਹੋ ਗਏ ਆ। ਤੇ ਸੋਸ਼ਲ ਐਕਟਿਵਿਸਟ ਜਿਹੜੇ ਆ ਡੈਲਿਸ ਬਲੈਂਚਰਡ, ਉਹਨਾਂ ਨੇ ਸੁਪੀਰੀਅਰ ਕੋਰਟ ਜੱਜ ਨੂੰ ਕਿਹਾ ਵੀ ਇਹ ਇਲੀਗਲ ਕੈਂਪੇਨ ਬੈਨ ਹੈਗਾ, ਇਦਾਂ ਹੋ ਨਹੀਂ ਸਕਦਾ। ਜੀ ਬਾਕੀ ਸਿਚੁਏਸ਼ਨ ਜਿੱਦਾਂ ਤੁਸੀਂ ਦੱਸਿਆ ਵੀ ਵਾਕਿਆ ਹੀ ਮਾੜੀ ਆ। ਸੈਨੋਜ਼ੇ ਦੇ ਵਿੱਚ ਵੀ ਜਿਹੜੀ ਕਲੀਨ ਅਪ ਡਰਾਈਵ ਹਰਜੋਤ ਸਿੰਘ ਜੀ ਚੱਲ ਰਹੀ ਆ, ਤੇ ਜਿਹੜੇ ਕਲੀਨ ਅਪ ਕਰ ਰਹੇ ਅਧਿਕਾਰੀ ਦੱਸਦੇ ਆ ਵੀ ਬਹੁਤ ਹੀ ਜ਼ਿਆਦਾ ਜਿਹੜਾ ਟਰੈਸ਼ ਆ ਉਹ ਹੋਇਆ। ਕੱਲਾ ਇਹੀ ਨਹੀਂ, ਸਰਿੰਜਾਂ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਖਤਰਾ ਹੈ। ਕਹਿੰਦੇ ਵੀ ਜਿਹੜੇ ਸਫਾਈ ਕਰਨ ਵਾਲੇ ਆ ਉਹ ਖਤਰਾ ਇਹ ਲੱਗਾ ਰਹਿੰਦਾ ਕਿਤੇ ਗਲਤੀ ਦੇ ਨਾਲ ਉਹਨਾਂ ਦੇ ਹੀ ਜਿਹੜੀ ਕੋਈ ਇਦਾਂ ਦੀ ਸਰਿੰਜ ਨਾ ਚੁੱਭ ਜਾਵੇ ਤੇ ਉਹਦੇ ਕਰਕੇ ਜਿਹੜੇ ਹੋਰ ਹੀ ਕੋਈ ਉਹਨਾਂ ਨੂੰ ਬਿਮਾਰੀ ਜਿਹੜੀ ਉਹ ਉਹਨਾਂ ਸਹੇੜਨੀ ਪੈ ਜਾਵੇ। ਤੁਸੀਂ ਦੇਖੋ ਵੀ ਕਿੱਦਾਂ ਸਿਟੀ ਦਾ ਕਿੰਨੇ ਟੈਕਸ ਪੇਅਰ ਦਾ ਜਿਹੜੇ ਡਾਲਰਾਂ ਦਾ ਇਹ ਨੁਕਸਾਨ ਜਿਹੜਾ ਇਸ ਤਰੀਕੇ ਦੇ ਨਾਲ ਹੋ ਰਿਹਾ ਹੁੰਦਾ ਆ। ਉਹ ਤਾਂ ਕਲੀਨ ਅਪ ਹੋ ਰਿਹਾ, ਪਰ ਗੱਲ ਆ ਵੀ ਇਸ ਸਿਚੁਏਸ਼ਨ ਨੂੰ ਹੱਲ ਕਰਨ ਦੇ ਲਈ ਕੀਤਾ ਕੀ ਜਾ ਰਿਹਾ। ਇੱਕ ਹਾਈ ਰਾਈਜ਼ ਬਿਲਡਿੰਗ ਬਣਾ ਰਹੀ ਆ। ਮੈਨੂੰ ਨਹੀਂ ਲੱਗਦਾ ਵੀ ਜਿਹੜੇ ਹੋਮਲੈਸ ਵਾਲੇ ਜਿਹੜੇ ਉੱਥੇ ਜਾ ਕੇ ਰਹਿਣਗੇ, ਕਿਉਂਕਿ ਜਿਸ ਬੰਦੇ ਕੋਲ ਕੰਮ ਨਹੀਂ ਉਹ ਉੱਥੇ ਰਹਿ ਕਿੱਦਾਂ ਸਕਦਾ, ਉਹ ਕਰੂਗਾ ਕੀ। ਗੱਲ ਇਹ ਆ ਵੀ ਕਿਤੇ ਨਾ ਕਿਤੇ ਇਹਨਾਂ ਦੀ ਇੰਪਲੋਇਮੈਂਟ ਵੱਲ ਦਾ ਵੀ ਜਿਹੜਾ ਉਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈ। ਇਹਦੇ ਵਿੱਚ ਜਿਹੜਾ ਨਾ ਨਿਊ ਮੈਕਸੀਕੋ ਆ ਉਹਨਾਂ ਨੇ ਨੰਬਰ ਲਿਆ, ਆਪਾਂ ਪਿਛਲੇ ਸਮਿਆਂ 'ਚ ਵੀ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜਾ ਨਿਊ ਮੈਕਸੀਕੋ ਦਾ ਗਵਰਨਰ ਆ ਉਸ ਨੇ ਜਿਹੜੇ ਲੋਕਲ ਸਮਾਲ ਬਿਜ਼ਨਸਿਸ ਸੀ, ਜਿਹੜੇ ਰੈਸਟੋਰੈਂਟ ਜਾਂ ਸਟੋਰ ਸੀ ਜਾਂ ਗੈਸ ਸਟੇਸ਼ਨ, ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਿਹਾ ਜਿੰਨੇ ਵੀ ਹੋਮਲੈਸ ਪੀਪਲ ਹੈਗੇ ਆ ਵੀ ਉਹਨਾਂ ਨੂੰ ਅਸੀਂ ਮਿਨੀਮਮ ਵੇਜ $9 ਜਾਂ $10 ਘੰਟੇ ਦੇ ਹਿਸਾਬ ਨਾਲ ਦੇਵਾਂਗੇ। ਉਹ ਕਲੀਨ ਅਪ ਕਰਨਗੇ, ਜਿਹੜਾ ਕੋਈ ਸੜਕ ਦੀ ਹੋ ਗਈ, ਲਾਇਬ੍ਰੇਰੀ ਦੀ, ਸਕੂਲ ਦੀ, ਕਿਤੇ ਦੀ ਵੀ, ਤੇ ਜਿੰਨਾ ਫੂਡ ਹੈਗਾ ਉਹ ਫ੍ਰੀ ਪ੍ਰੋਵਾਈਡ ਕਰਨਗੇ ਜਿਹੜੇ ਸਮਾਲ ਬਿਜ਼ਨਸਿਸ ਆ। ਤੇ ਇਹ ਪ੍ਰੋਗਰਾਮ ਬਹੁਤ ਹੀ ਉੱਥੇ ਜਿਹੜਾ ਸਕਸੈਸਫੁਲ ਹੋਇਆ ਹੈਗਾ। ਬਿਲਕੁਲ ਕਹਿੰਦੇ ਉਹ ਦੱਸਦੇ ਸੀ ਵੀ ਕਿ ਜੇ ਪੈਨ ਹੈਂਡਲਰ ਕੋਈ ਤੁਹਾਨੂੰ ਦਿਸਦਾ ਆ ਤੇ ਉਹਨੂੰ ਡਾਲਰ ਨਾ ਦਿਓ, ਤੁਸੀਂ ਆਹ ਨੰਬਰ ਤੇ ਕਾਲ ਕਰੋ, ਅਸੀਂ ਉੱਥੇ ਆਵਾਂਗੇ ਤੇ ਉਹਨੂੰ ਇੰਪਲੋਇਮੈਂਟ ਦੀ ਜਿਹੜੀ ਆਫਰ ਆ ਉਹ ਉੱਥੇ ਦੇਵਾਂਗੇ ਵੀ ਇੰਸਟੈਡ ਆਫ ਤੂੰ ਲੋਕਾਂ ਕੋਲ ਪੈਸੇ ਮੰਗੇ ਕੰਮ ਕਰੋ ਤੇ ਆਪਣੇ ਜਿਹੜੀ ਆ ਅਰਨੈਸਟ ਜਿਹੜੀ ਆ ਅਰਨਿੰਗ ਆ ਉਹ ਤੁਸੀਂ ਉੱਥੇ ਬਣਾਓ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਅਜਿਹੇ ਕੋਈ ਪ੍ਰੋਗਰਾਮ ਹੋਰ ਸਿਟੀਆਂ ਦੇ ਵਿੱਚ ਜਿੱਥੇ ਖਾਸ ਕਰਕੇ ਹੋਮਲੈਸਨੈਸ ਦੀ ਜ਼ਿਆਦਾ ਸਿਚੁਏਸ਼ਨ ਬੈਡ ਆ ਉੱਥੇ ਉਹ ਲਿਆਂਦੇ ਜਾ ਸਕਣਗੇ ਜਾਂ ਨਹੀਂ। ਅਗਲੀ ਹਰਜੋਤ ਸਿੰਘ ਦੀ ਗੱਲ ਕਰੀਏ, ਕੀਨੀਆ ਦੇ ਵਿੱਚ ਵੀ ਜਿਹੜਾ ਰੌਲਾ ਰੱਪਾ ਆ ਉਹ ਜਿਹੜਾ ਕਹਿ ਲਓ ਵੀ ਮਿਟਣ ਦਾ ਨਾਮ ਨਹੀਂ ਲੈ ਰਿਹਾ। ਤੇ ਕੀਨੀਆ ਦੇ ਉੱਤੇ ਕਹਿੰਦੇ ਮੀਡੀਆ ਦੇ ਉੱਤੇ ਇੱਕ ਕ੍ਰੈਕਡਾਊਨ ਉੱਥੇ ਜਿਹੜਾ ਸ਼ੁਰੂ ਹੋਇਆ ਆ। ਆਪੋਜੀਸ਼ਨ ਦੇ ਵੱਲੋਂ ਕਾਫੀ ਜ਼ਿਆਦਾ ਜਿਹੜਾ ਉਸ ਦਾ ਵਿਰੋਧ ਕ੍ਰਿਟਿਸਿਜ਼ਮ ਜਿਹੜਾ ਉਹ ਦੇਖਿਆ ਜਾ ਰਿਹਾ ਆ। ਇੱਕ ਕਹਿੰਦੇ ਕੀਨੀਆ ਦੇ ਟਾਪ ਦੇ ਨਿਊਜ਼ਪੇਪਰ ਨੇ ਇੱਕ ਨਕਲੀ ਫੇਕ ਡੈਥ ਨੋਟਿਸ ਜਿਹੜੀ ਆਪੋਜੀਸ਼ਨ ਦੇ ਫਾਈਨੈਂਸਰ ਦਾ ਜਿਹੜਾ ਉਹ ਧੱਕੇ ਦੇ ਨਾਲ ਇੱਕ ਹਿਸਾਬ ਦੇ ਨਾਲ ਜਿਹੜਾ ਛਾਪ ਦਿੱਤਾ। ਕਹਿੰਦੇ ਤੇ ਹੁਣ ਐਰਰ ਆ, ਪਰ ਲੱਗਦਾ ਇਦਾਂ ਆ ਵੀ ਸ਼ਾਇਦ ਇਹ ਹੋ ਸਕਦਾ ਵੀ ਉਹ ਜਿਹੜੇ ਸਰਕਾਰ ਦੇ ਕਹਿਣ ਦੇ ਉੱਤੇ ਉਹਨਾਂ ਨੇ ਇਦਾਂ ਜਿਹੜਾ ਉਹ ਕੀਤਾ ਹੋਵੇ। ਕੀਨੀਆ ਦੇ ਵਿੱਚ 2 ਵਾਰੀ ਹਰਜੋਤ ਸਿੰਘ ਜੀ ਇਲੈਕਸ਼ਨ ਜਿਹੜੀਆਂ ਹੋ ਚੁੱਕੀਆਂ, ਪਹਿਲੀਆਂ ਇਲੈਕਸ਼ਨਾਂ ਨੂੰ ਉੱਥੋਂ ਦੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀਗਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਘਪਲੇਬਾਜ਼ੀ ਜਿਹੜੀ ਆ ਉਹ ਹੋਈ ਆ, ਜਦ ਕਿ ਉਹ ਇਲੈਕਸ਼ਨਾਂ ਨੂੰ ਓਕੇ ਕੀਤਾ ਸੀ ਅਮਰੀਕਾ ਨੇ ਤੇ ਹੋਰ ਯੂਰਪੀਅਨ ਕਈ ਦੇਸ਼ਾਂ ਨੇ, ਤੇ ਪਰ ਉੱਥੋਂ ਦੀ ਸਰਕਾਰ ਨੇ ਉਦੋਂ ਉਸ ਨੂੰ ਰੱਦ ਮਾਫੀ ਚਾਹੁੰਦਾ ਉੱਥੋਂ ਦੇ ਸੁਪਰੀਮ ਕੋਰਟ ਨੇ ਉਦੋਂ ਉਹ ਰੱਦ ਕਰ ਦਿੱਤਾ ਸੀਗਾ। ਸੋ ਜਿਹੜੇ ਸਾਡੇ ਸਰੋਤੇ ਹੈਗੇ ਆ ਸੈਕਰਾਮੈਂਟੋ ਏਰੀਆ ਦੇ ਵਿੱਚ ਰਹਿੰਦੇ ਆ, ਸੈਕਰਾਮੈਂਟੋ ਦੇ ਵਿੱਚ ਪ੍ਰੋਗਰੈਸਿਵ ਗਰੁੱਪ ਆਫ ਇੰਸ਼ੋਰੈਂਸ ਕੰਪਨੀ ਜਿਹੜੀ ਬਹੁਤ ਵੱਡੀ ਕੰਪਨੀ ਹੈਗੀ USA ਦੀ, 4th ਲਾਰਜੈਸਟ ਆਟੋ ਇੰਸ਼ੋਰੈਂਸ ਕੰਪਨੀ ਆ, ਉਹ ਕਹਿੰਦੇ ਵੀ 325 ਲੋਕ ਉਹਨਾਂ ਨੇ ਹੋਰ ਹਾਇਰ ਕਰਨੇ ਸੈਕਰਾਮੈਂਟੋ 'ਚ। ਸੋ ਜੇ ਕੋਈ ਜੌਬ ਲੱਭ ਰਿਹਾ ਤੇ ਪ੍ਰੋਗਰੈਸਿਵ ਦੇ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ। 7500 ਦੇ ਕਰੀਬ ਉਹਨਾਂ ਨੇ ਕਹਿੰਦੇ ਲੋਕ ਹਾਇਰ ਕਰਨੇ ਆ 2018 ਦੇ ਵਿੱਚ। ਓਹਾਇਓ ਵੇਸਟ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਉਹਨਾਂ ਦੇ ਕਿੱਦਾਂ ਦੇ ਲੋਕਾਂ ਨੂੰ ਉਹ ਲੱਭ ਰਹੀ ਆ
ਜਿਹੜੇ ਟੈਕਨੋਲੋਜੀ ਐਨਾਲਿਸਟ ਕਸਟਮਰ ਕੇਅਰ ਕਲੇਮਸ ਤੇ ਕਾਰਪੋਰੇਟ ਏਰੀਆ ਦੇ ਵਿੱਚ ਲੱਭ ਰਹੇ ਹੈਗੇ ਆ ਤੇ ਕਈ ਏਰੀਆ ਜਿਹੜੇ ਹੈਗੇ ਆ ਕਹਿੰਦੇ ਵੀ ਉੱਥੇ ਰਿਮੋਟ ਵਰਕ ਓਪਰਚੁਨਿਟੀਆਂ ਵੀ ਹੋਣੀਆਂ ਹੈਗੀਆਂ ਜੀ ਜੀ। ਸੋ ਇਹ ਜਿਹੜਾ ਆ ਸੈਕਰਾਮੈਂਟੋ ਦੇ ਵਿੱਚ ਕੁਛ ਜਿਹੜਾ ਹੋ ਰਿਹਾ ਆ। ਤੇ ਬਾਕੀ ਹਰਜੋਤ ਸਿੰਘ ਜੀ ਜਿਹੜੀਆਂ ਅਗਲੀਆਂ ਆਪਾਂ ਖਬਰਾਂ ਦੇ ਉੱਤੇ ਜਿਹੜੀ ਗੱਲ ਕਰੀਏ, ਜਿੱਦਾਂ ਆਪਾਂ ਦੱਸ ਰਹੇ ਸੀਗੇ ਵੀ ਇੱਕ ਡੀਲ ਜਿਹੜੀ ਬਣਦੀ ਨਜ਼ਰ ਆ ਰਹੀ ਸੀਗੀ ਜਿਹੜੀ ਕਹਿ ਲਓ ਵੀ ਸਪੈਂਡਿੰਗ ਬਿੱਲ ਨੂੰ ਲੈ ਕੇ, ਉਸ ਦੇ ਵਿੱਚ ਆਪਾਂ ਦੱਸ ਹੀ ਰਹੇ ਸੀਗੇ ਵੀ ਜਿਹੜੀ ਨੈਂਸੀ ਪਲੋਸੀ ਆ ਉਹਨਾਂ ਨੇ ਅਖੀਰਲੇ ਮਿੰਟ ਦੇ ਵਿੱਚ ਆਪਣੀ ਜਿਹੜੀ ਡਿਮਾਂਡ ਇਮੀਗ੍ਰੇਸ਼ਨ ਦੀ ਉਸ ਦੇ ਵਿੱਚ ਰੱਖ ਦਿੱਤੀ ਆ ਤੇ ਉਹ ਕਹਿ ਰਹੇ ਆ ਵੀ ਜੇ ਹੁਣ ਇਹ ਡਾਕਾ ਵਾਲੇ ਜਾਂ ਇਮੀਗ੍ਰੇਸ਼ਨ ਵਾਲਿਆਂ ਦਾ ਕੁਝ ਨਹੀਂ ਕੀਤਾ ਗਿਆ ਤਾਂ ਸਾਡੇ ਵੱਲੋਂ ਜਿਹੜੀ ਆ ਡੀਲ ਆ ਉਹ ਨਹੀਂ ਜਿਹੜੀ ਮੰਨੀ ਜਾਊਗੀ। ਇਹ ਨੈਂਸੀ ਪਲੋਸੀ ਜਿਹੜੀ ਆ ਉਹਨਾਂ ਨੇ ਦੱਸਿਆ ਇਹ ਹਾਊਸ ਦੇ ਮਾਈਨੋਰਟੀ ਲੀਡਰ ਨੇ ਤੇ ਡੈਮੋਕ੍ਰੇਟ ਪਾਰਟੀ ਵੱਲੋਂ ਨੇ ਤੇ ਆਈ ਥਿੰਕ ਆਪਣੇ ਕੈਲੀਫੋਰਨੀਆ ਤੋਂ ਹੀ ਜਿਹੜੇ ਆ ਉੱਥੇ ਜਿਹੜੇ ਆ ਚੁਣ ਕੇ ਜਿਹੜੇ ਪਹੁੰਚੇ ਹੋਏ ਨੇ। ਉਹਨਾਂ ਨੇ ਅਖੀਰਲੇ ਮਿੰਟ ਦੇ ਵਿੱਚ ਇੱਕ ਨਵੀਂ ਡਿਮਾਂਡ ਰੱਖ ਕੇ ਪੂਰੀ ਦੀ ਪੂਰੀ ਡੀਲ ਨੂੰ ਜੈਪਰਡਾਈਜ਼ ਕਹਿੰਦੇ ਉਹ ਕਰ ਦਿੱਤਾ ਆ। ਦੇਖਦੇ ਆ ਵੀ ਹੁਣ ਇਹ ਡੀਲ ਬਣ ਸਕੂਗੀ ਸਪੈਂਡਿੰਗ ਬਿੱਲ ਵਾਲੀ 2 ਸਾਲਾਂ ਦੇ ਲਈ ਜਾਂ ਨਹੀਂ ਜੀ। ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਫਲੂ ਦਾ ਜਿਹੜਾ ਸੀਜ਼ਨ ਆ ਉਹ ਬਹੁਤ ਚੱਲ ਰਿਹਾ ਤੇ ਅਮਰੀਕਾ ਦੇ ਵਿੱਚ 58 ਤੋਂ ਵੱਧ ਜਿਹੜੀਆਂ ਫਲੂ ਨਾਲ ਰਿਲੇਟਡ ਮੌਤਾਂ ਵੀ ਹੋ ਚੁੱਕੀਆਂ ਹੈਗੀਆਂ ਆ। ਤੇ ਹੁਣ ਲੇਟੈਸਟ ਖਬਰ ਆਈ ਹੈਗੀ ਆ ਸੈਕਰਾਮੈਂਟੋ ਦੇ ਵਿੱਚ ਇੱਕ ਸਕੂਲ ਹੀ ਨਹੀਂ ਬੰਦ ਕਰਤਾ। ਫਲੂ ਦਾ ਇੰਨਾ ਕਹਿੰਦੇ ਆਊਟਬ੍ਰੇਕ ਹੋਇਆ, ਇਹਦੇ ਕਰਕੇ ਸੈਕਰਾਮੈਂਟੋ ਦੇ ਵਿੱਚ ਸੇਂਟ ਮੈਰੀ ਸਕੂਲ ਜਿਹੜਾ ਈਸਟ ਸੈਕਰਾਮੈਂਟੋ ਦੇ ਵਿੱਚ ਹੈਗਾ ਆ ਉਹਨੂੰ ਕਲੋਜ਼ ਕਰ ਦਿੱਤਾ ਗਿਆ ਕਿਉਂਕਿ 40 ਦੇ ਕਰੀਬ ਜਿਹੜੇ ਬੱਚੇ ਆ ਉਹ ਫਲੂ ਦੇ ਨਾਲ ਘਰ ਨੂੰ ਵਾਪਸ ਆਏ ਤੇ 11 ਦੇ ਕਰੀਬ ਜਿਹੜੇ ਫੈਕਲਟੀ ਤੇ ਸਟਾਫ ਮੈਂਬਰਸ ਆ ਉਹ ਕਹਿੰਦੇ ਵੀ ਉਹ ਸਕੂਲੇ ਨਹੀਂ ਆਏ ਹੈਗੇ ਕਿਉਂਕਿ ਉਹ ਠੀਕ ਨਹੀਂ ਫੀਲ ਕਰ ਰਹੇ ਸੀ ਤੇ ਉਹਨਾਂ ਦੇ ਕੋਲ ਸਟਾਫ ਹੀ ਹੈ ਨਹੀਂ। ਸੋ ਇਸ ਕਰਕੇ ਜਿਹੜਾ ਸੈਕਰਾਮੈਂਟੋ ਦੇ ਵਿੱਚ ਇੱਕ ਸਕੂਲ ਬੰਦ ਕਰ ਦਿੱਤਾ ਗਿਆ। ਇਹ ਤੋਂ ਪਹਿਲਾਂ ਵੀ ਇਸ ਏਰੀਏ ਦੇ ਵਿੱਚ ਸਟਰ ਕਾਉਂਟੀ 'ਚ ਸ਼ਾਇਦ ਕੁਝ ਸਕੂਲ ਜਿਹੜੇ ਆ ਬੰਦ ਕੀਤੇ ਸੀ। ਸੋ ਬਿਲਕੁਲ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਇਹ ਬਹੁਤ ਸੀਰੀਅਸ ਫਲੂ ਸੀਜ਼ਨ ਚੱਲ ਰਿਹਾ ਹੈਗਾ ਤੇ ਆਪਣੇ ਆਪਣੇ ਡਾਕਟਰ ਦੇ ਨਾਲ ਜੇ ਤੁਹਾਨੂੰ ਜਰਾ ਵੀ ਲੱਗਦਾ ਹੈਗਾ ਖਾਸ ਕਰਕੇ ਬੱਚਿਆਂ ਦੇ ਮੁਤਾਬਕ ਤੇ ਗੱਲਬਾਤ ਜ਼ਰੂਰ ਕਰੋ। ਬਿਲਕੁਲ ਇਹ ਬਹੁਤ ਵੱਡੀ ਜਿਹੜੀ ਇਸ ਟਾਈਮ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਕਹਿੰਦੇ ਜ਼ਿਆਦਾਤਰ ਜਿਹੜਾ ਫਲੂ ਸ਼ਾਟ ਆ ਉਹ 50% ਤੱਕ ਕਾਰਗਰ ਹੁੰਦਾ ਆ ਐਵਰੇਜ ਜਿਹੜੀ ਆ, ਪਰ ਕਹਿੰਦੇ ਇਸ ਸਾਲ ਮਸਾਂ ਹੀ 20% ਜਿਹੜਾ ਉਹ ਕਾਰਗਰ ਸਿੱਧ ਹੋ ਰਿਹਾ ਆ। ਇਹ ਜਿਹੜਾ ਫਲੂ ਆ ਵਾਇਰਸ ਆ ਇਹ ਜ਼ਿਆਦਾ ਸਟਰੋਂਗ ਬਣ ਕੇ ਜਿਹੜਾ ਇਸ ਬਾਰੇ ਜਿਹੜਾ ਫੈਲਿਆ ਹੋਇਆ ਆ। ਇਹ ਇਕੱਲੀ ਆਪਣੇ ਅਮਰੀਕਾ ਭਰ ਦੇ ਵਿੱਚ ਨਹੀਂ ਹੋਰ ਮੁਲਕਾਂ ਦੇ ਵਿੱਚ ਵੀ ਕਈ ਜਗ੍ਹਾ ਦੇ ਉੱਤੇ ਇਸ ਦੀ ਜਿਹੜੀ ਵੱਡੀ ਪ੍ਰੋਬਲਮ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਸੋ ਜ਼ਰੂਰ ਬਚ ਕੇ ਰਹੋ, ਜਿੰਨੇ ਪ੍ਰੀਕਾਸ਼ਨ ਲੈ ਸਕਦੇ ਆ ਉਹਨੇ ਪ੍ਰੀਕਾਸ਼ਨ ਤੁਸੀਂ ਲਓ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਕੁਛ ਆਪਾਂ ਜੇ ਇੱਕ ਡਾਕਟਰ ਦੀ ਹੋਰ ਦੀ ਖਬਰ ਕਰੀਏ, ਕਹਿੰਦੇ ਵੀ ਇੱਕ ਫੇਕ ਡਾਕਟਰ ਸੀਗਾ ਉਹਨੇ ਧੱਕੇ ਦੇ ਨਾਲ ਹੀ ਲੋਕਾਂ ਨੂੰ ਜਿਹੜੇ ਆ ਉਹ ਫਲੂ ਸ਼ਾਟਸ ਹੀ ਲਾਉਂਦਾ ਸੀਗਾ ਤੇ ਲੋਕੀ ਕਹਿੰਦੇ ਵੀ ਚੱਲ ਸਸਤੇ ਆ ਲਵਾ ਲੈਂਦੇ ਆ। ਤੇ ਹੋਇਆ ਜਿਹੜਾ ਇੰਡੀਆ ਦੇ ਵਿੱਚ ਆ ਵਾਕਿਆ ਤੇ ਉਹਨੇ ਇਦਾਂ ਲਾ ਲਾ ਕੇ 33 ਲੋਕਾਂ ਨੂੰ HIV ਦੇ ਨਾਲ ਜਿਹੜਾ ਆ ਉਹ ਪੀੜਤ ਹੁਣ ਕਰ ਦਿੱਤਾ। ਉਹਨੂੰ HIV ਵਾਇਰਸ 33 ਲੋਕਾਂ ਨੂੰ ਉਸ ਫੇਕ ਡਾਕਟਰ ਨੇ ਜਿਹੜੇ ਆ ਉਹ ਲਵਾ ਦਿੱਤੇ ਆ। ਲੋਕੀ ਕਈ ਵਾਰੀ ਸੋਚਦੇ ਆ ਵੀ ਕੋਈ ਗੱਲ ਨਹੀਂ ਚੱਲ ਸਸਤਾ ਆ ਠੀਕ ਹੀ ਹੋਣਾ ਆਪਾਂ ਚੱਲ ਜਾਂਦੇ ਆ, ਪਰ ਕਈ ਵਾਰੀ ਸਸਤਾ ਕੰਮ ਜਿਹੜਾ ਆ ਉਹ ਜ਼ਿਆਦਾ ਖਰਾਬ ਕਰ ਜਾਂਦਾ ਆ। ਇਹ ਜਿਹੜੀ ਆ ਘਟਨਾ ਇੰਡੀਆ ਦੇ ਵਿੱਚ ਜਿਹੜੀ ਆ ਉਹ ਵਾਪਰੀ ਆ ਜੀ। ਤੇ ਜੇ ਆਪਾਂ ਬੇਕਰਸਫੀਲਡ ਦੀ ਖਬਰ ਤੁਹਾਡੇ ਨਾਲ ਸਾਂਝੀ ਕਰੀਏ, ਬੇਕਰਸਫੀਲਡ ਦੇ ਵਿੱਚ ਇੱਕ ਜਿਹੜਾ ਉੱਥੇ ਦਾ ਜੱਜ ਹੈਗਾ ਆ ਉਹਨੇ ਰੂਲਿੰਗ ਕੀਤੀ ਹੈਗੀ ਆ ਵੀ ਉੱਥੇ ਦੀ ਇੱਕ ਬੇਕਰੀ ਆ ਜਿਹਦੇ ਉੱਤੇ ਕੇਸ ਕੀਤਾ ਗਿਆ ਸੀ ਵੀ ਸੇਮ ਸੈਕਸ ਮੈਰਿਜ ਵਾਲਿਆਂ ਨੂੰ ਉਹ ਕਹਿੰਦੇ ਵੀ ਅਸੀਂ ਕੇਕ ਨਹੀਂ ਦੇਣਾ। ਤੇ ਜਿਹੜਾ ਜੱਜ ਹੈਗਾ ਆ ਉੱਥੇ ਦਾ ਕਰਨ ਕਾਉਂਟੀ ਦੇ ਜੱਜ ਨੇ ਫੇਵਰ ਕੀਤੀ ਹੈਗੀ ਆ ਬੇਕਰ ਦੇ ਹੱਕ ਦੇ ਵਿੱਚ ਪਈ ਉਹ ਜਿਹੜਾ ਆ ਨਾ ਕਰ ਸਕਦਾ ਹੈਗਾ ਨਾ ਕਰ ਸਕਦਾ। ਸੋ ਆਲਰੇਡੀ ਇਦਾਂ ਦਾ ਇੱਕ ਕੇਸ ਮਿਲਦਾ ਦਾ ਸੁਪਰੀਮ ਕੋਰਟ ਦੇ ਵੱਲ ਨੂੰ ਜਿਹੜਾ ਜਾਂ ਗਿਆ ਆ ਜਾਂ ਇਹ ਵਾਲਾ ਵੀ ਜਿਹੜਾ ਗਾਂ ਦੀ ਗਾਂ ਜਿਹੜਾ ਫਿਰ ਉਹ ਜਾਊਗਾ। ਸੋ ਇਹ ਦੇਖਣ ਵਾਲੀ ਗੱਲ ਰਹੂਗੀ। ਕਾਫੀ ਜਿਹੜਾ ਇਸ ਟਾਈਮ ਇਦਾਂ ਦੇ ਜਿਹੜੇ ਵਿਵਾਦ ਆ ਉਹ ਲਗਾਤਾਰ ਜਿਹੜੇ ਆ ਉਹ ਵੱਧ ਰਹੇ ਨੇ ਜੀ। ਸੋ ਦੇਖਦੇ ਆ ਕੀ ਬਣਦਾ ਆ। ਤੇ ਹਰਜੋਤ ਸਿੰਘ ਜੀ ਆਪਾਂ ਦੱਸਦੇ ਸੀ ਵੀ ਜਿੱਦਾਂ ਐਤਵਾਰ ਨੂੰ ਬੀਤੇ ਦਿਨੀ ਜਿਹੜਾ ਸੁਪਰ ਬਾਲ ਹੋਇਆ ਸੀ, ਸੁਪਰ ਬਾਲ ਦੇ ਵਿੱਚ ਜਿਹੜਾ ਨਿਊ ਇੰਗਲੈਂਡ ਪੈਟਰੀਅਟਸ ਦਾ ਜਿਹੜਾ ਖਿਡਾਰੀ ਹੈਗਾ ਆ ਸਟਾਰ ਪਲੇਅਰ ਆ ਰੌਬ
ਗ੍ਰੋਨਕੋਸਕੀ, ਉਸਨੇ ਜਦੋਂ ਵਾਪਸ ਪਹੁੰਚਿਆ ਤਾਂ ਉਹਨੇ ਘਰੇ ਜਾ ਕੇ 911 ਕਾਲ ਕੀਤੀ, ਕਹਿੰਦਾ ਭਾਈ ਮੇਰਾ ਸਾਰਾ ਘਰ ਜਿਹੜਾ ਪਿੱਛੋਂ ਲੁੱਟ ਲਿਆ, ਮੈਂ ਉਧਰ ਸੁਪਰ ਬਾਲ ਖੇਡਦਾ ਸੀਗਾ, ਪਰਿਵਾਰ ਨਾਲ ਉੱਥੇ ਗਿਆ ਸੀ ਤੇ ਪਿੱਛੋਂ ਜਿਹੜਾ ਆ ਉਹਨਾਂ ਨੇ ਕਈਆਂ ਨੇ ਜਿਹੜਾ ਆ ਕੇ ਪੂਰੇ ਦਾ ਪੂਰਾ ਘਰ ਨੂੰ ਤਹਿਸ ਨਹਿਸ ਕਰ ਦਿੱਤਾ ਤੇ ਜਿਹੜਾ ਉੱਥੇ ਲੁੱਟ ਮਾਰ ਜਿਹੜੀ ਉਹ ਕੀਤੀ ਆ। ਤੇ ਇਹ ਬਹੁਤ ਕਹਿ ਲਓ ਵੀ ਮਾੜੀ ਗੱਲ ਹੋਈ ਆ ਵੀ ਇਹ ਇਕੱਲਾ ਉਹਦੇ ਨਾਲ ਨਹੀਂ, ਉੱਥੇ ਬਹੁਤ ਲੁੱਟਮਾਰ ਕੀਤੀ। ਜੇ ਆਪਾਂ ਪਿੱਛੇ ਨਿਊਜ਼ ਦੇਖੀਏ ਜਾਂ ਕਿੰਨੇ ਸਟੋਰ ਲੁੱਟ ਤੇ ਤੋੜ ਭੰਨ, ਉਹ ਤਾਂ ਮਿਨੇਸੋਟਾ 'ਚ ਹੋਇਆ, ਇਹ ਆਪ ਰਹਿੰਦਾ ਤਾਂ ਚਲੋ ਕਿਤੇ ਹੋਰ ਸੀ, ਇਹਦੇ ਘਰੇ ਜਿਹੜੀ ਆ ਉਹ ਵਿਚਾਰਾ ਖੇਡਣ ਗਿਆ ਹੈ ਇੱਕ ਟੀਮ ਵੱਲੋਂ ਤੇ ਪਿੱਛੋਂ ਤੁਸੀਂ ਉਸਦਾ ਘਰ ਜਿਹੜਾ ਰੋਬਰੀ ਜਿਹੜੀ ਉਹ ਕਰ ਰਹੀ ਹੈ। ਤੇ ਜਿੱਦਾਂ ਤੁਸੀਂ ਵੀ ਦੱਸ ਰਹੇ ਆ ਵੀ ਫਿਲਾਡੈਲਫੀਆ ਦੇ ਵਿੱਚ ਬਹੁਤ ਲੁੱਟ ਮਚਾਈ ਉਹਨਾਂ ਨੇ, ਲੁੱਟ ਜਿਹੜੀ ਲੋਕਾਂ ਨੇ ਦੱਸੋ ਤੁਹਾਡੀ ਜਿੱਤ ਹੋਈ ਹੈ ਤਾਂ ਮਤਲਬ ਇਹ ਕਾਹਨੂੰ ਵਿਚਾਰੇ ਗਰੀਬ ਜਿਨ੍ਹਾਂ ਦੇ ਸਟੋਰ ਆ ਉਹਨਾਂ ਨੂੰ ਤੁਸੀਂ ਤੋੜੀ ਜਾਂਦੇ। ਕੱਲਾ ਉਹੀ ਨਹੀਂ ਹਰਜੋਤ ਸਿੰਘ ਜੀ, ਪਬਲਿਕ ਪ੍ਰਾਪਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਕੀਤਾ, ਸਾਈਨ ਤੋੜ ਦਿੱਤੇ, ਜਿਹੜੇ ਆ ਲੈਂਪ ਪੋਸਟ ਸੀਗੇ ਉਹਨਾਂ ਤੇ ਚੜ ਕੇ ਪੀ ਕੇ ਸ਼ਰਾਬਾਂ ਦੇ ਉਹਨਾਂ ਨੂੰ ਪਤਾ ਨਹੀਂ ਸੀ ਲੱਗਣ ਦਿਆ ਵੀ ਹੋਣ ਕੀ ਦਿਆ ਆ। ਵੀ ਐਡੀ ਤੁਹਾਨੂੰ ਜਿਹੜੀ ਜ਼ਿਆਦਾ ਖੁਸ਼ੀ ਹੈ, ਘਰੇ ਰਹਿ ਕੇ ਕੁਝ ਤੋੜ ਕੇ ਦੇਖੋ, ਟੀਵੀ ਤੋੜੋ, ਆਪਣੇ ਸ਼ੀਸ਼ੇ ਤੋੜੋ, ਜਦੋਂ ਸਵੇਰੇ ਦੁਬਾਰਾ ਲਵਾਉਣੇ ਪਏ ਤੇ ਫਿਰ ਪਤਾ ਲੱਗੂਗਾ ਵੀ ਤੁਸੀਂ ਤੁਹਾਡੇ ਹੀ ਟੈਕਸ ਪੇਅਰ ਆ, ਤੁਸੀਂ ਟੈਕਸ ਪੇਅਰ ਹੋ, ਤੁਹਾਡੇ ਜਿਹੜੇ ਡਾਲਰ ਆ, ਤੁਸੀਂ ਕਿਉਂ ਇਦਾਂ ਨਸ਼ਟ ਜਿਹੜਾ ਉਹ ਕਰ ਰਹੇ ਹੋ। ਵੀ ਇਹ ਕੋਈ ਅਕਲ ਨੂੰ ਜਿਹੜਾ ਹੱਥ ਮਾਰਨਾ ਚਾਹੀਦਾ। ਬਹੁਤ ਥਾਵਾਂ ਦੇ ਉੱਤੇ ਜਿਹੜਾ ਜਦੋਂ ਕਿਤੇ ਖਾਸ ਕਰਕੇ ਜਿਨ੍ਹਾਂ ਨੇ ਪਹਿਲੀ ਵਾਰੀ ਕਿਸੇ ਚੀਜ਼ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਜ਼ਿਆਦਾ ਹੀ ਰਾਊਡੀ ਜਿਹੜੇ ਆ ਉਹ ਹੋ ਜਾਂਦੇ ਨੇ ਜੀ। ਜੀ ਅਗਲੀ ਖਬਰ ਵੱਲ ਆਈਏ ਆਪਾਂ ਰਾਜਕਰਮਵੀਰ ਸਿੰਘ ਜੀ। ਕਈ ਵਾਰੀ ਜਿਹੜੀ ਇਹ ਪਹਿਲਾਂ ਵੀ ਆਪਾਂ ਖਬਰ ਸਾਂਝੀ ਕੀਤੀ ਆ, ਇਹਦੀ ਰਿਸਰਚ ਵੀ ਬਹੁਤ ਹੋਈ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੇ ਫੋਮ ਕੱਪ ਹੈਗੇ ਆ ਉਹ ਤੁਹਾਡੀ ਸਿਹਤ ਦੇ ਲਈ ਸਹੀ ਨਹੀਂ ਹੈਗੇ। ਆਪਾਂ ਦੇਖਦੇ ਹਾਂ ਵੀ ਸਾਡੇ ਗੁਰੂ ਘਰਾਂ 'ਚ ਵੀ ਕਈ ਵਾਰੀ ਚਾਹ ਪੀਣ ਦੇ ਲਈ ਆਪਾਂ ਵੀ ਇੱਥੇ ਕਈ ਵਾਰੀ ਆਫਿਸ ਦੇ ਵਿੱਚ ਜਿੱਥੇ ਵੀ ਫੋਮ ਕੱਪ ਯੂਜ਼ ਕਰਦੇ ਹੈਗੇ ਆ ਵੀ ਉਹ ਤੁਹਾਡੀ ਸਿਹਤ ਲਈ ਬਾਲੇ ਗੁੱਡ ਨਹੀਂ ਹੈਗੇ। ਸੋ ਇਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਡੰਕਨ ਡੋਨਟਸ ਜਿਹੜੀ ਕੰਪਨੀ ਆ, ਕਾਫੀ ਵੱਡੀ USA ਦੀ ਕੰਪਨੀ ਹੈਗੀ ਡੋਨਟਾਂ ਦੀ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫੋਮ ਕੱਪ ਆ ਅਸੀਂ 2020 ਤੱਕ ਜਿਹੜੇ ਇਹ ਯੂਜ਼ ਕਰਨੇ ਬੰਦ ਕਰ ਦੇਣੇ ਹੈਗੇ ਆ। ਤੇ ਹਰਜੋਤ ਸਿੰਘ ਜੀ ਮਿੱਠਾ ਕਦੋਂ ਘਟਾਉਣਗੇ ਜਿਹੜਾ ਸਿਹਤ ਲਈ ਉਹ ਤੋਂ ਵੀ ਸੋ ਉਹਨਾਂ ਨੇ ਇਹ ਵੀ ਦੱਸਿਆ ਵੀ ਕੱਲਾ ਆਪਣੇ ਆਪ ਨੂੰ ਤਾਂ ਥੋੜਾ ਇਹਦਾ ਅਸਰ ਹੁੰਦਾ, ਪਰ ਜਿਹੜਾ ਖਾਸ ਕਰਕੇ ਜਿਹੜਾ ਕਿਉਂਕਿ ਡੀਕੰਪੋਜ਼ ਨਹੀਂ ਹੁੰਦੇ, ਡੀਕੰਪੋਜ਼ ਬਹੁਤ ਹੌਲੀ ਹੌਲੀ ਹੁੰਦੇ ਆ ਤੇ ਅਲਟੀਮੇਟਲੀ ਇਹ ਜਿਹੜੇ ਆ ਓਸ਼ਨ ਦੇ ਵਿੱਚ ਚਲ ਜਾਂਦੇ ਆ, ਜਿੱਥੇ ਜਿਹੜੀ ਮਰੀਨ ਲਾਈਫ ਆ ਤੇ ਉਹਨੂੰ ਜਿਹੜਾ ਬਹੁਤ ਨੁਕਸਾਨ ਕਰਦੇ ਆ। ਇਹ ਤਾਂ ਗੱਲ ਬਿਲਕੁਲ ਸਹੀ ਆ। ਮੈਂ ਇਹ ਦੇਖਦਾ ਸੀ ਵੀ ਕਈ ਸ਼ਹਿਰਾਂ ਨੇ ਜਿਹੜੀ ਪਲਾਸਟਿਕ ਬੈਗ ਬੰਦ ਕੀਤੇ ਹੈਗੇ, ਸਾਡੇ ਸੈਨੋ ਵਿੱਚ ਵੀ ਬੰਦ ਕੀਤੇ, ਪਰ ਕਈਆਂ 'ਚ ਵੀ ਹੋ ਚੁੱਕੇ ਆ, ਫ੍ਰਿਜਨੋ ਚੱਲਦੇ ਆ, ਮੈਂ ਦੇਖਦਾ ਸੀ। ਸੋ ਇਹ ਜਿਹੜੀ ਚੀਜ਼ ਡੀਕੰਪੋਜ਼ ਨਹੀਂ ਹੁੰਦੀ, ਇਹ ਅਲਟੀਮੇਟਲੀ ਜ਼ਰੂਰ ਇਹਦੇ ਉੱਤੇ ਬੈਨ ਹੀ ਲਾਉਣਾ ਚਾਹੀਦਾ ਗਵਰਨਮੈਂਟ ਨੂੰ, ਹਨਾ। ਇਹਦਾ ਆਲਟਰਨੇਟਿਵ ਦੂਜਾ ਹੋਰ ਹੋਣਾ ਚਾਹੀਦਾ ਜੀ। ਬਿਲਕੁਲ, ਪਰ ਦੇਖੋ ਹੈਰਾਨੀ ਵਾਲੀ ਗੱਲ ਆ, ਜਿੱਥੇ ਬੈਨ ਹੁੰਦੇ ਆ ਨਾ ਉੱਥੇ 10 ਸੈਂਟ ਦੇ ਕੇ ਤੁਸੀਂ ਖਰੀਦ ਸਕਦੇ ਹੋ, ਤੇ ਫਿਰ ਉਹ ਪਤਾ ਨਹੀਂ ਮੈਨੂੰ ਸਮਝ ਆਉਂਦੀ ਵੀ ਇਹ ਡੀਕੰਪੋਜ਼ ਹੋ ਜਾਣਗੇ ਜੇ 10 ਸੈਂਟ ਤੁਸੀਂ ਵੱਧ ਵੀ ਲੈ ਲੈਂਦੇ ਹੋ। ਜਾਂ ਫਿਰ ਰੱਖੋ ਕਾਗਜ਼ ਵਾਲੇ ਤੇ ਜਾਂ ਵੱਡੇ ਥੈਲੇ ਰੱਖੋ ਜਿਹੜੇ ਰੀਯੂਜ਼ੇਬਲ ਜਿਹੜੇ ਜ਼ਿਆਦਾ ਹੋਣ। ਆਪਾਂ ਨੂੰ ਪਤਾ ਵੀ ਹਰ ਇੱਕ ਦੀ ਮਾੜੀ ਆਦਤ ਹੁੰਦੀ ਆ, ਕਿਤੇ ਨਾ ਕਿਤੇ ਘਰੇ ਲਿਆ ਕੇ ਬੈਗ ਦੇ ਵਿੱਚ ਬੈਗ ਇਕੱਠੇ ਕਰੀ ਜਾਣੇ ਆ, ਦੁਬਾਰਾ ਲੈ ਕੇ ਜਾਣਾ। ਬਹੁਤ ਘੱਟ ਲੋਕ ਜਿਹੜੇ ਉਹਨੂੰ ਰੀਯੂਜ਼ ਜਿਹੜੇ ਐਕਚੁਅਲ ਦੇ ਵਿੱਚ ਉਹ ਕਰਦੇ ਨੇ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰੀਏ, ਅਲ ਚਾਪੋ ਸਰ ਇੱਕ ਨੇ ਜਿਹੜਾ ਉਸਦਾ ਸੁਣਿਆ ਆ ਵੀ ਇਹਨੇ ਕਿੰਨੇ ਲੋਕਾਂ ਦਾ ਜਿਹੜਾ ਕਰੋ ਵੀ ਬੇੜਾ ਗਰਕ ਕੀਤਾ ਆ, ਕਈ ਘਰ ਜਿਹੜੇ ਆ ਉਹ ਤਬਾਹ ਜਿਹੜੇ ਇਸ ਬੰਦੇ ਨੇ ਕਰ ਦਿੱਤੇ, ਕਿਉਂਕਿ ਇਹ ਇੱਕ ਜਿਹੜਾ ਦੁਨੀਆ ਦਾ ਨੰਬਰ 1 ਜਿਹੜਾ ਡਰੱਗ ਸਪਲਾਇਰ ਐਲ ਚਾਪੋ ਜਿਹੜਾ ਇਹ ਫੜਿਆ ਸੀ, ਮੈਕਸੀਕੋ ਨੇ ਫਿਰ ਭੱਜ ਗਿਆ ਸੀ, ਫਿਰ ਫੜਿਆ, ਫਿਰ ਅਮਰੀਕਾ ਵਾਲੇ ਹੁਣ ਇੱਧਰ ਲੈ ਆਏ, ਹੁਣ ਨਹੀਂ ਛੱਡਦੇ। ਤੇ ਅੱਜ ਫੈਡਰਲ ਜੱਜ ਨੇ ਜਿਹੜੇ ਇੱਕ ਸੇਫਟੀ ਕੰਸਰਨ ਸੀਗੇ ਖਾਸ ਕਰਕੇ ਉਸ ਜਿਊਰੀ ਦੇ ਉੱਤੇ ਵੀ ਜਿਨ੍ਹਾਂ ਨੇ ਇਸ ਦੀ ਜਿਹੜੀ ਸੁਣਵਾਈ ਸੁਣਨੀ ਆ, ਉਹਨਾਂ ਨੇ ਕਿਹਾ ਵੀ ਅਨੋਨਿਮਸ ਰਹੂਗੀ, ਉਸ ਦੇ ਬਾਰੇ ਕਿਸੇ ਨੂੰ ਵੀ ਦੱਸਿਆ ਨਹੀਂ ਜਾਊਗਾ, ਕਿਉਂਕਿ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਾਂ ਦੀ ਜਾਨ ਨੂੰ ਫਿਰ ਖਤਰਾ ਇੱਕ ਹਿਸਾਬ ਦੇ ਨਾਲ ਇਹਦੇ ਕਰਕੇ ਜਿਹੜਾ ਉਹ ਹੋਊਗਾ। ਤੇ ਜੱਜ ਨੇ ਇਹ ਫੈਸਲਾ ਜਿਹੜਾ ਉਹ ਸੁਣਾ ਦਿੱਤਾ ਆ ਵੀ ਅਨੋਨਿਮਸ ਜਿਊਰੀ ਦੇ ਮੋਹਰੇ ਹੀ ਜਿਹੜਾ ਇਸ ਦਾ ਟਰਾਇਲ ਆ ਉਹ ਹੋਵੇਗਾ। US ਡਿਸਟ੍ਰਿਕਟ ਜੱਜ ਬ੍ਰਾਇਨ ਕੋਗਨ ਨੇ ਬੀਤੇ ਸੋਮਵਾਰ ਨੂੰ ਇਹ ਫੈਸਲਾ ਸੁਣਾਇਆ ਸੀਗਾ। ਤੇ ਬਿਲਕੁਲ ਰਾਜਕਰਮਵੀਰ ਸਿੰਘ ਜੀ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਤੇ ਸਮਾਪਤ ਹੋਣ ਤੋਂ ਪਹਿਲਾਂ ਜਾਂਦੇ ਅੱਜ ਦੀ ਜਿਹੜੀ ਆਖਰੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰ ਲਈਏ। ਪਿਛਲੇ ਕੁਝ ਦਿਨਾਂ ਤੋਂ ਕਈ ਏਰੀਏ ਦੇ ਵਿੱਚ USA ਦੇ ਵਿੱਚ ਜਿਹੜੀ ਸਨੋ ਆ, ਆਈਸ ਆ, ਉਸ ਨੇ ਬੜਾ ਬੁਰਾ ਹਾਲ ਕੀਤਾ ਹੋਇਆ ਹੈਗਾ। ਕਈ ਜਗ੍ਹਾ ਤਾਂ ਕਿੰਨੇ ਐਕਸੀਡੈਂਟ ਹੋਏ ਆ, ਮੌਤਾਂ ਵੀ ਬਹੁਤ ਹੋਈਆਂ। ਤੇ ਸਾਡੀ ਵੀ ਪੰਜਾਬੀ ਰੇਡੀਓ USA ਦੇ ਸਾਰੇ ਸਟਾਫ ਵੱਲੋਂ ਜਿੰਨੇ ਵੀ ਖਾਸ ਕਰਕੇ ਟਰੱਕਿੰਗ ਇੰਡਸਟਰੀ ਵਾਲੇ, ਉਹਨਾਂ ਨੂੰ ਬੇਨਤੀ ਆ ਵੀ ਭਾਈ ਜਦੋਂ ਤੁਸੀਂ ਇਸ ਏਰੀਏ 'ਚ ਜਾਂਦੇ ਆ ਬੜੇ ਧਿਆਨ
ਧਿਆਨ ਦੇ ਨਾਲ ਜਾਓ। ਤੇ ਹੁਣੇ ਲੇਟੈਸਟ ਖਬਰ ਆ ਰਹੀ ਆ, ਇੱਕ ਸਾਊਥ ਵੈਸਟ ਦਾ ਪਲੇਨ ਜਿਹੜਾ ਆ ਉਹ ਚੜ੍ਹਨ ਲੱਗਾ ਸੀ ਬਾਲਟੀਮੋਰ ਵਾਸ਼ਿੰਗਟਨ ਇੰਟਰਨੈਸ਼ਨਲ ਜਿਹੜਾ ਥਰਗੁਡ ਮਾਰਸ਼ਲ 에ਅਰਪੋਰਟ ਆ, ਤੇ ਉੱਥੇ ਸਕਿਡ ਕਰ ਗਿਆ। ਲੱਕਲੀ ਕਿਸੇ ਦੇ ਕੋਈ ਸੱਟ ਨਹੀਂ ਲੱਗੀ। ਇਹ ਬੋਇੰਗ 737 ਜਿਹੜਾ ਡਿਪਾਰਟ ਹੋਣਾ ਸੀ ਮੋਂਟੇਗੋ ਵੇ ਨੂੰ, ਜਮਾਈਕਾ ਨੂੰ 9:15 ਤੇ ਜਦੋਂ ਚੜ੍ਹਨ ਲੱਗਾ ਉਦੋਂ ਹੀ ਸਕਿਡ ਕਰ ਗਿਆ, ਤੇ ਕਿਸੇ ਦੇ ਸੱਟ ਚੋਟ ਨਹੀਂ ਆਈ, ਤੇ ਉਹ ਫਿਰ ਉਹਨੂੰ ਚੜਾਇਆ ਨਹੀਂ ਹੈਗਾ। ਸੋ ਦੇਖੋ 에ਅਰਪੋਰਟ ਤੇ ਵੀ ਇਦਾਂ ਦਾ ਹਾਲ ਹੈਗਾ ਸਿਚੁਏਸ਼ਨ, ਕਿਉਂਕਿ ਬਲੈਕ ਆਈਸ ਹੁੰਦੀ ਹੈਗੀ ਆ। ਸੜਕਾਂ ਦਾ ਉਹਨਾਂ ਏਰੀਆ ਦੇ ਵਿੱਚ ਬਹੁਤ ਬੁਰਾ ਹਾਲ ਆ। ਸੋ ਪਲੀਜ਼ ਜਿਹੜੇ ਵੀ ਇਸ ਏਰੀਆ ਦੇ ਵਿੱਚ ਜਿੱਥੇ ਜਿੱਥੇ ਸਨੋ ਪੈਂਦੀ ਆ ਬੜੇ ਧਿਆਨ ਦੇ ਨਾਲ ਚੱਲੋ, ਕਿਉਂਕਿ ਉੱਥੇ ਜਦੋਂ ਫਿਰ ਐਕਸੀਡੈਂਟ ਹੁੰਦਾ ਪਤਾ ਨਹੀਂ ਲੱਗਦਾ ਵੀ ਕਿੱਦਾਂ ਹੋ ਜਾਂਦਾ। ਰਾਈਟ ਜੀ। ਤੇ ਹਰਜੋਤ ਸਿੰਘ ਜੀ ਹੁਣੇ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ ਜਿਹੜੇ ਸੈਂਟਰਲ ਵੈਲੀ ਫ੍ਰੈਜ਼ਨੋ ਵਾਲੇ ਇਲਾਕੇ ਤੋਂ, ਕਹਿੰਦੇ ਆਈਸ ਵਾਲਿਆਂ ਨੇ 5 ਲੋਕਲ ਬਿਜ਼ਨਸ ਨੂੰ ਟਾਰਗੇਟ ਕੀਤਾ ਹੈ। ਉੱਥੇ ਇੱਕ ਹਿਸਾਬ ਦੇ ਨਾਲ ਛਾਪੇਮਾਰੀ ਕੀਤੀ ਆ। ਵੈਲੀ ਫਰੂਟ ਪੈਕਿੰਗ ਹਾਊਸਿਸ ਜਿਹੜੇ ਵੱਖਰੇ ਵੱਖਰੇ ਸੀ, ਉਸ ਦੇ ਉੱਤੇ ਇਮੀਗ੍ਰੇਸ਼ਨ ਏਜੰਟ ਜਿਹੜੇ ਉੱਥੇ ਪਹੁੰਚੇ ਤੇ ਉਹਨਾਂ ਨੇ ਆਡਿਟਿੰਗ ਜਿਹੜੀ ਉਹਨਾਂ ਦੀ ਸ਼ੁਰੂ ਕਰ ਦਿੱਤੀ, ਪੇਪਰ ਵਰਕ ਜਿਹੜਾ ਮੰਗਿਆ, ਤੇ ਕਹਿੰਦੇ ਮੇਨ ਜਿਹੜੀ ਚੀਜ਼ ਉਹ ਲੱਭ ਰਹੇ ਸੀ I-9 ਫਾਰਮ, ਜਿਸ ਦੇ ਵਿੱਚ ਜਿਹੜਾ ਵੀ ਤੁਹਾਡਾ EMPLOYEE ਹੁੰਦਾ ਆ ਉਸ ਦਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਆ ਉਹ ਲਿਖਿਆ ਜਾਂਦਾ। ਤੇ ਇਹਦੇ ਕਰਕੇ ਕਹਿੰਦੇ ਪੂਰੀ ਹਫੜਾ ਦਫੜੀ ਇਹਨਾਂ 5 ਲੋਕਲ ਬਿਜ਼ਨਸ ਦੇ ਉੱਤੇ ਜਿਹੜੀ ਆ ਉਹ ਮੱਚ ਚੁੱਕੀ ਸੀਗੀ। ਇੱਕ ਕਹਿੰਦੇ ਆ ਔਰਤ ਉੱਥੇ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੀ ਸੀ, ਉਹਦਾ ਘਰ ਦਾ ਵੀ ਉੱਥੇ ਕੰਮ ਕਰਦਾ ਸੀਗਾ ਸੈਂਟਰ ਵੈਲੀ ਦੇ ਵਿੱਚ, ਤੇ ਡਾਕੂਮੈਂਟਸ ਜਿਹੜੇ ਆ ਹੁਣ ਉਹਨਾਂ ਦੇ ਹੱਥੇ ਜਿਹੜੇ ਆ ਫੈਡਰਲ ਅਥਾਰਟੀਆਂ ਦੇ ਹੱਥੇ, ਜਿਹੜੇ ਆਡੀਟਰ ਦੇ ਹੱਥੇ ਲੱਗ ਚੁੱਕੇ, ਜਿਸ ਕਰਕੇ ਹੁਣ ਪੂਰੇ ਪਰਿਵਾਰ ਜਿਹੜੇ ਆ ਉਹ ਘਬਰਾਏ ਪਏ ਨੇ। ਸੋ ਇਹ ਸੈਂਟਰ ਵੈਲੀ ਦੇ ਵਿੱਚ ਜਿਹੜਾ ਆ ਇਹ ਛਾਪੇਮਾਰੀ ਜਿਹੜੀ ਹੋਈ ਹੈ ਅੱਜ ਦੀ, ਹੁਣੇ ਕੁਝ ਸਮਾਂ ਪਹਿਲਾਂ ਦੀ ਜਿਹੜੀ ਇੱਕ ਲੇਟੈਸਟ ਖਬਰ ਜਿਹੜੀ ਬਿਲਕੁਲ ਬੇ ਏਰੀਆ 'ਚ ਵੀ ਛਾਪੇ ਪਏ ਸੀ ਪਿਛਲੇ ਦਿਨਾਂ 'ਚ, ਓਕਲੈਂਡ 'ਚ ਵੀ, ਸੈਨੋਜ਼ੇ 'ਚ ਵੀ। ਸੋ ਹੁਣ ਫ੍ਰਿਜ਼ਨੋ ਵਾਲੇ, ਖਾਸ ਕਰਕੇ ਫ੍ਰਿਜ਼ਨੋ ਏਰੀਆ 'ਚ ਜਿੰਨੇ ਸਾਡੇ ਸਰੋਤੇ ਸੁਣਦੇ ਆ ਪਲੀਜ਼ ਧਿਆਨ ਨਾਲ, ਹੁਣੇ ਲੇਟੈਸਟ ਖਬਰ ਆਈ ਆ ਵੀ ਉੱਥੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ 5 ਬਿਜ਼ਨਸ ਜਿਹੜੇ ਛੋਟੇ ਬਿਜ਼ਨਸ ਆ ਉਹਨਾਂ ਦੇ ਉੱਤੇ ਛਾਪੇ ਮਾਰੇ ਆ ਜੀ। ਤੇ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਇੱਥੇ ਹੀ ਹੁਣ ਸਮਾਪਤ ਹੈ। ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ ਨਿੱਕੀ ਜੀ। ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰਾਣੀ ਬਣਾ ਕੇ ਰੱਖੂੰਗਾ, ਰਾਣੀ ਨਹੀਂ ਨੌਕਰਾਣੀ ਬਣਾ ਕੇ ਰੱਖਤਾ। ਹੌਲੀ ਨਹੀਂ ਤੋਪਦੇ ਭਾਂਡੇ ਤੇਰੇ ਤੋਂ। ਰੋਜ਼ ਦੀ ਮੇਰੀ ਸਾਰੀ ਜ਼ਿੰਦਗੀ ਬੇਸਮੈਂਟਾਂ 'ਚ ਬੰਦਿਆ, ਕਿੱਥੇ ਗਿਆ ਤੇਰਾ ਸੁਪਨੇ ਵਾਲਾ ਘਰ? ਨਾ ਤਾਂ ਤੂੰ ਕਰਾ ਲੈਂਦੀ ਬੇ ਕੇ ਮਹਾਰਾਜੇ ਨਾਲ ਵਿਆਹ, ਧੱਕੇ ਖਾ ਕੇ ਕਮਾਈਆਂ